एक पासे तुसी ये कह रहे हो कि जी असी ऑपरेशन संदूर राही सबक देना सी, हुण एस जयशंकर ये भी कह रहे जी असी पाकिस्तान नूं पहलां इनफॉर्म करता सी कि असी तुहाडे आ 9 ठिकाणिਆਂ ਦੇ ਉੱਤੇ ਜਿਹੜੇ दहशतगर्दां ਦੇ ठिकाणे ने ਉਹਦੇ ਤੇ ਹਮਲਾ ਕਰਨਾ और असी तुहाडी ਕਿਸੇ ਮਿਲਟਰੀ ਇੰਸਟਾਲੇਸ਼ਨ ਨੂੰ ਨਹੀਂ ਕਰਨਾ, पर पाकिस्तान ने जवाबी कार्रवाई 'ਚ ਜਿਹੜਾ ਹੈ ਉਹਨੂੰ ਟਾਰਗੇਟ ਬਣਾਇਆ। ਸੋ ਹੁਣ ਇਸ ਦੇ ਉੱਤੇ ਵੀ ਜਵਾਬਦੇਹੀ ਹੋ ਰਹੀ ਹੈ। ਕਈਆਂ ਨੇ ਤਾਂ ਇਹ ਕਿਹਾ ਵੀ ਕੀ एस जयशंकर पाकिस्तानी ISI का जसूस है। इन्ने मल्टीपल झूठ बोले जा रहे हैं कि उन्हों का मीडिया तो डिसक्रैडिट होया ही होया। हुण असीं कल भी जिक्र किया कि उन्हों का एक लैफ्टिनेंट जनरल लैवल का कहता है कि जी असीं तां दरबार साहब दे पाकिस्तान ने जिहड़ा वो मिसाइल दे नाल दरबार साहब उड़ा देना सी अमृतसर, असीं उत्थे जिहड़ियां ने वो एंटी एयरक्राफ्ट और फलाना गन्स जिहड़ियां इंस्टॉल कीतियां। उसे अमृतसर च दुर्गियाना मंदिर भी है। जे पाकिस्तान ने हमला ही करना सी, तुसीं उन्हां दियां 9 ठिकाणिਆਂ ते तुहाडे कहण मुताबक हमला कीता, जिहदे चों 5 च मसीतां सी, तो वो दुर्गियाना मंदिर नूं ना टारगेट करदे। उन्हां दा नैरेटिव विकिया नहीं है। हार मिलिटैरली भी हुई, डिप्लोमैटिकली भी हुई और उस सारे दे नाल नैरेटिव दी हार भी हुई। हुण तक जिस चीज़ च ब्राह्मण जिहड़ा सब तो माहिर है ਉਹਦੇ 'ਚ ਉਹਨੇ ਬੀਟਿੰਗ ਲਈ ਹੈ, ਬੁਰੀ ਤਰ੍ਹਾਂ ਬੀਟਿੰਗ ਲਈ ਹੈ। ਤੁਸੀਂ ਝੂਠ ਦੀ ਸਿਖਰ ਇਹਨਾਂ ਦੀ ਦੇਖੋ ਕਿ ਮੋਦੀ ਰਾਜਸਥਾਨ ਦੇ ਬੀਕਾਨੇਰ 'ਚ ਐਡਰੈਸ ਕਰ ਰਹੇ, ਐਗਜ਼ੀਕਿਊਟਡ ਸਾਡਾ ਆਪਰੇਸ਼ਨ ਸੀ, ਬਹੁਤ ਫਾਈਨ ਆਪਰੇਸ਼ਨ, ਬਿਲਕੁਲ ਟਿਕਾਣਿਆਂ ਤੇ ਹਮਲਾ ਕੀਤਾ। ਇਸ ਐਕਸ਼ਨ ਨੇ ਦੱਸ ਦਿੱਤਾ ਕਿ ਸਾਡੇ ਨੇਸ਼ਨ ਦੀ ਸਟਰੈਂਥ ਕੀ ਹੈ ਔਰ ਅਸੀਂ ਜਿਹੜਾ ਹੈ ਸੇਕਰਡ ਸੰਦੂਰ ਨੂੰ, ਪਵਿੱਤਰ ਸੰਦੂਰ ਨੂੰ ਅਸੀਂ ਬਾਰੂਦ ਦੇ ਵਿੱਚ ਬਦਲ ਦਿੱਤਾ। ਜੈਰਾਮ ਰਮੇਸ਼ ਜਿਹੜੇ ਕਾਂਗਰਸ ਦੇ ਪ੍ਰਮੁੱਖ ਲੀਡਰ ਨੇ, ਉਹਨਾਂ ਨੇ ਕਿਹਾ ਕਿ ਵੀ ਇਹ ਐਵੇਂ ਭਾਰੀ ਭਾਰੀ ਲਫ਼ਜ਼ ਤੇ ਫਿਲਮੀ ਡਾਇਲੋਗਾਂ ਵਾਂਗ ਗੱਲ ਕਰਨ ਦੇ ਮੋਦੀ ਸਿੱਧਾ ਸਿੱਧਾ ਜਵਾਬ ਦੇ ਕਿ ਵੀ ਹੁਣ ਤੱਕ ਵੀ ਜਿਹੜੇ ਕਿਲਰ ਸੀ ਪਹਿਲਗਾਮ ਕਿਲਿੰਗ ਦੇ, ਉਹ ਕਿਉਂ ਸਟਿਲ ਫ੍ਰੀ ਅਕੋਰਡਿੰਗ ਟੂ ਸਮ ਰਿਪੋਰਟ। ਕੋਈ ਆਲ ਪਾਰਟੀ ਮੀਟਿੰਗ ਜੇ ਇੰਨਾ ਵੱਡਾ ਨੈਸ਼ਨਲ ਕ੍ਰਾਈਸਿਸ ਹੈ, ਤੁਸੀਂ ਐਟ ਵਾਰ ਚਲੇ ਗਏ और ਆਲਮੋਸਟ ਨਿਊਕਲੀਅਰ ਦੇ ਨੇੜੇ ਪਹੁੰਚ ਗਏ ਕਲੈਸ਼ ਦੇ, ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ ਇੰਟਰਵੀਨ ਕਰ ਰਿਹਾ, ਤੁਸੀਂ ਅੱਜ ਤੱਕ ਕੋਈ ਆਲ ਪਾਰਟੀ ਮੀਟਿੰਗ ਕਿਉਂ ਨਹੀਂ? ਕਿਉਂਕਿ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨੇ ਸਭ, ਕਿਉਂਕਿ ਝੂਠ ਦਾ ਨੈਰੇਟਿਵ ਬਣਾਇਆ ਹੋਇਆ। खालसा वाहिगुरू जी की फतेह। अस्सलाम वालेकुम, आदाब, वर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 22 ਮਈ 2025 8 ਜੇਠ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨੂੰ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਡਨੀ ਆਸਟ੍ਰੇਲੀਆ ਦੀਆਂ ਜਿਹੜੀਆਂ ਸਿੱਖ ਸੰਗਤਾਂ ਵੱਲੋਂ। ਸੋ ਇਹਨਾਂ ਨੇ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿਡਨੀ ਆਸਟ੍ਰੇਲੀਆ ਸਿੱਖ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਆਲ ਦਾ ਵਰਲਡ ਜਿਹੜਾ ਚਰਚਾ ਦਾ ਵਿਸ਼ਾ ਹੈ ਕਿ ਕਸ਼ਮੀਰ ਵਾਦੀ ਦੇ ਪਹਿਲਗਾਮ ਵਿੱਚ ਵਾਪਰੀ ਦਹਿਸ਼ਤਗਰਦੀ ਦੀ ਘਟਨਾ, ਜਿਸ ਵਿੱਚ 26 ਬੇਗੁਨਾਹ ਲੋਕ ਮਾਰੇ ਗਏ ਸਨ, ਨੂੰ 1 ਮਹੀਨਾ ਪੂਰਾ ਹੋ ਗਿਆ ਹੈ ਔਰ ਇਸ ਦੌਰਾਨ ਭਾਰਤ ਨੇ ਫੌਜੀ ਐਕਸ਼ਨ ਰਾਹੀਂ ਦਿਲਵਦੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਬੁਰੀ ਤਰ੍ਹਾਂ ਮੂੰਹ ਦੀ ਖਾਣੀ ਪਈ। ਸੋ ਮੋਦੀ ਅਜੇ ਤੱਕ ਵੀ ਬੁਰੀ ਤਰ੍ਹਾਂ ਖੌਫਜ਼ਦਾ ਹੈ ਔਰ ਰਾਜਸਥਾਨ ਦੇ ਇੱਕ ਪਬਲਿਕ ਜਲਸੇ ਵਿੱਚ ਉਹ ਅਖੌਤੀ ਆਪਰੇਸ਼ਨ ਸੰਦੂਰ ਨੂੰ ਆਪਰੇਸ਼ਨ ਬਰੂਦ ਦੱਸ ਰਿਹਾ ਹੈ, ਯਾਨੀ ਕਿ ਅਜੇ ਵੀ ਬਰੂਦ ਦੀ ਹਵਾੜ ਉਸ ਦੀਆਂ ਨਸਾਂ ਨੂੰ ਚੜੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਹੀ ਉਹਨਾਂ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਨਾ ਸਿਰਫ ਕੱਲ੍ਹ ਦੇ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਦਿੱਤਾ, ਬਲਕਿ ਪਿਆਰ ਭਰੇ ਸ਼ਿਕਵੇ ਵੀ ਕੀਤੇ। ਇੱਕ ਸਾਡੇ ਵਿਊਅਰ ਨੇ ਤਾਂ ਸਾਡੀਆਂ ਅੱਗੋਂ ਫਿਊਚਰ ਦੀਆਂ ਸਾਰੇ ਸਾਲ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ। ਅੱਜ ਸਗੋਂ ਸਰ ਬਲਵਿੰਦਰ ਸਿੰਘ ਚੱਠਾ ਹੋਰਾਂ ਦੀ ਕਾਲ ਆਈ, ਕਹਿੰਦੇ ਸੀ ਤੁਹਾਡੀਆਂ ਛੁੱਟੀਆਂ ਤਾਂ ਇਵੇਂ ਬੰਦ ਕੀਤੀਆਂ ਜਿਵੇਂ ਉਹ ਸਮਝਦੇ ਨੇ ਵੀ ਤੁਸੀਂ ਨਿੱਕਰ ਪਾ ਕੇ ਉੱਥੇ ਬੀਚ ਤੇ ਘੁੰਮਦੇ ਰਹੇ ਹੋ। ਉਹਨਾਂ ਨੂੰ ਨਹੀਂ ਪਤਾ ਹੈ ਕਿ ਵੀ ਉੱਥੇ ਰਾਦਰ ਦੁੱਗਣਾ ਤਿੱਗਣਾ ਜਿਹੜਾ ਉਹ ਬਿਜ਼ੀ ਪਾਰਟ ਹੋਏਗਾ। ਮੈਂ ਕਿਹਾ ਨਹੀਂ, ਇਹ ਪਿਆਰ ਦਾ ਇਜ਼ਹਾਰ ਹੈ, ਇਹ ਇੱਕ ਕਹਿਣ ਦਾ ਢੰਗ ਹੈ ਜਿਸ ਤੋਂ ਪਿਆਰ ਔਰ ਜਿਹੜਾ ਉਹ ਡੁੱਲ ਪੈਂਦਾ। ਸੋ ਅਸੀਂ ਕੱਲ੍ਹ ਦੇ ਸਾਰੇ ਹੀ ਸਾਡੇ ਸੈਗਮੈਂਟਸ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ, ਜਿਸ ਤੋਂ ਅਸੀਂ ਇਹ ਅੰਦਾਜ਼ਾ ਵੀ ਲਾ ਸਕਦੇ ਹਾਂ ਕਿ ਕਿਸ ਸ਼ਿੱਦਤ ਨਾਲ ਸਾਡੇ ਵੀਰ ਭੈਣਾਂ ਸਾਡੇ ਇੰਤਜ਼ਾਰ ਵਿੱਚ ਸਨ। ਜਿੱਥੇ ਕੱਲ੍ਹ ਅਸੀਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ ਟ੍ਰਿਪ ਬਾਰੇ ਜਾਂ ਜਿਹੜੇ ਸਾਡੇ ਨਾਲ ਉੱਥੇ ਜਿਨ੍ਹਾਂ ਦੀ ਮਹਿਮਾਨ ਨਵਾਜ਼ੀ ਅਸੀਂ ਮਾਣੀ, ਜਿਨ੍ਹਾਂ ਨੇ ਸਾਥ ਦਿੱਤਾ, ਉਹਨਾਂ ਦਾ ਜ਼ਿਕਰ ਕੀਤਾ। ਉੱਥੇ ਜਿਵੇਂ ਤੁਸੀਂ ਮੈਂਸ਼ਨ ਕੀਤਾ, ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਮੈਲਬਰਨ ਦੀਆਂ ਸਿੱਖ ਸੰਗਤਾਂ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ। ਜੋ ਵੀ ਕਿਸੇ ਦੀ ਥੋੜੀ ਬਹੁਤ ਕੰਟਰੀਬਿਊਸ਼ਨ ਹੈ ਉਸ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਇਸੇ ਤਰ੍ਹਾਂ ਮੈਲਬਰਨ ਤੋਂ ਬਾਅਦ ਦੂਸਰਾ ਸਾਡਾ ਜਿਹੜਾ ਮੇਜਰ ਸਪਾਟ ਵਿਜ਼ਿਟ ਦਾ ਸੀ ਸਿਡਨੀ ਸੀ। ਅੱਜ ਅਸੀਂ ਸਿਡਨੀ ਦੀਆਂ ਉਹਨਾਂ ਸਿੱਖ ਸੰਗਤਾਂ ਵੱਲੋਂ ਵੀ ਜਿਨ੍ਹਾਂ ਨੇ ਭਾਵੇਂ ਜੋ ਵੀ ਉਹਨਾਂ ਤੋਂ ਸਰਦਾ ਬਣਦਾ ਸੀ ਉਹਨਾਂ ਨੇ ਮਦਦ ਕਰਨ ਦੀ, ਜਿਹੜਾ ਕੁਛ ਨੇ ਇਕਰਾਰ ਕੀਤਾ, ਕੁਛ ਨੇ ਮਦਦ ਕੀਤੀ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਕੱਲ੍ਹ ਦੀ ਪ੍ਰੈਜੈਂਟੇਸ਼ਨ 'ਚ ਦੋ ਜਿਹੜੀਆਂ ਕਰੈਕਸ਼ਨਸ ਮੈਂ ਕਰਨਾ ਚਾਹੁੰਦਾ, ਕਿਉਂਕਿ ਕੱਲ੍ਹ ਦਾ ਜਦੋਂ ਅਸੀਂ 2 ਰੋਜ਼ਾ ਵਰਲਡ ਸਿੱਖ ਕਾਨਫਰੰਸ ਦੀ ਗੱਲ ਕੀਤੀ ਮੈਲਬਰਨ 'ਚ, ਜਿਸ ਨੂੰ ਸਾਡੇ ਵੀਰ ਸਰਦਾਰ ਗੁਰਬਖਸ਼ ਸਿੰਘ ਬੈਂਸ, ਸਰਦਾਰ ਹਰਕੀਰਤ ਸਿੰਘ, ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਸਾਰਿਆਂ ਦੇ ਐਫਰਟ ਦੇ ਨਾਲ ਆਰਗੇਨਾਈਜ਼ ਕੀਤਾ ਗਿਆ। ਸੋ ਉਸ ਬਾਡੀ ਦਾ ਨਾਮ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ, ਕਿਉਂਕਿ ਮਿਲਦੀ ਜੁਲਦੀ ਦੂਸਰੀ ਸੰਸਥਾ ਜਿਹਦਾ ਮੈਂ ਸ਼ਾਇਦ ਕੱਲ ਮੈਂਸ਼ਨ ਕੀਤਾ ਆਸਟ੍ਰੇਲੀਅਨ ਸਿੱਖ ਕੌਂਸਲ ਹੈ, ਇਹ ਲੋਕਲ ਜਿਹੜੇ ਆ ਗੁਰਦੁਆਰਾ ਸਾਹਿਬਾਨ ਜਿਨ੍ਹਾਂ ਦੀ ਹਮਾਇਤ ਸੀ ਇਸ ਸਾਰੇ ਨੂੰ, ਲੇਕਿਨ ਮੁੱਖ ਆਰਗੇਨਾਈਜ਼ਰ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਸੀ, ਜਿਨ੍ਹਾਂ ਨੇ ਬਹੁਤ ਵੱਡਾ ਉਦਮ ਕੀਤਾ। ਔਰ ਜਿਵੇਂ ਉਹਨਾਂ ਨੇ ਸਾਰੇ ਗੈਸਟ ਨੂੰ ਐਂਟਰਟੇਨ ਕੀਤਾ, ਪਹਿਲੇ 3-4 ਦਿਨ ਹੋਟਲ ਦੇ ਵਿੱਚ ਵੀ ਠਹਿਰਾਇਆ, ਬਹੁਤ ਵੱਡੇ ਖਰਚੇ ਦਾ ਪ੍ਰੋਜੈਕਟ ਸੀ ਔਰ ਬੜੇ ਚੰਗੇ ਢੰਗ ਦੇ ਨਾਲ ਇਸ ਨੂੰ ਆਰਗੇਨਾਈਜ਼ ਕੀਤਾ ਗਿਆ। ਔਰ ਹੁਣ ਅਸੀਂ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਬੁਲਾਰਿਆਂ ਦੀ ਸ਼ਮੂਲੀਅਤ ਸੀ, ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਉਹ TV 84 ਦੇ ਵਿਊਅਰਸ ਦੇ ਲਈ ਜਿਹੜਾ ਉਸ ਨੂੰ ਅਸੀਂ ਟੈਲੀਕਾਸਟ ਕਰ ਰਹੇ। ਇਸੇ ਤਰ੍ਹਾਂ ਜਿਹੜਾ ਪੈਂਫਲੇਟ ਮੇਰੇ ਕੋਲ ਸੀ ਇੱਕ, ਉਸ ਦੇ ਵਿੱਚ ਕੈਨੇਡਾ ਤੋਂ ਵਿਜ਼ਿਟ ਕਰਨ ਵਾਲੇ 92 ਸਾਲਾ ਬਜ਼ੁਰਗ ਸਕਾਲਰ ਜਿਨ੍ਹਾਂ ਦਾ ਨਾਮ ਡਾਕਟਰ ਗੁਰਨਾਮ ਸਿੰਘ ਸੰਘੇੜਾ ਹੈ, ਪਰ ਮੈਂ ਨਿਰਮਲ ਸਿੰਘ ਸੰਘੇੜਾ ਕਿਹਾ ਕਿਉਂਕਿ ਜਿਹੜਾ ਡਾਕੂਮੈਂਟ ਮੇਰੇ ਸਾਹਮਣੇ ਸੀ ਉਸ ਦੇ ਉੱਤੇ ਉਹ ਗਲਤ ਪ੍ਰਿੰਟ ਸੀ। ਹਾਲਾਂਕਿ ਮੈਨੂੰ ਕਹਿਣ ਤੋਂ ਬਾਅਦ ਰਿਅਲਾਈਜ਼ ਹੋਇਆ ਉਹਨਾਂ ਦੇ ਨਾਲ ਅਸੀਂ ਬਹੁਤ ਜ਼ਿਆਦਾ ਵਕਤ ਗੁਜ਼ਾਰਿਆ। ਉਹ ਸਾਡੇ ਨਾਲ ਈਵਨ ਕਿਉਂਕਿ ਨਿਊਜ਼ੀਲੈਂਡ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਔਰ ਉਹਨਾਂ ਨੇ ਬੜਾ ਜ਼ਬਰਦਸਤ ਕੰਮ ਕੀਤਾ, ਇੱਕ ਜਿਹੜਾ ਕਿ ਉਹਨਾਂ ਨੇ ਜਦੋਂ ਸਰ ਕਪੂਰ ਸਿੰਘ ਹੋਰਾਂ ਨੇ ਬਤੌਰ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਕਾਂਗੜਾ ਇਹ ਜਿਹੜਾ ਚੈਲੰਜ ਕੀਤਾ ਸੀ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਉਸ ਸਰਕੂਲਰ ਨੂੰ, ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ, ਜਿਸ ਦੀ ਕੀਮਤ ਉਹਨਾਂ ਨੂੰ ਆਪਣਾ ਅਹੁਦਾ DC ਦਾ, ਜਿਹਦੇ ਤੇ ਉਹ 13-14 ਸਾਲ ਤੋਂ ਤਾਇਨਾਤ ਸਨ, ICS ਸਨ, ਬ੍ਰਿਟਿਸ਼ ਪੀਰੀਅਡ 'ਚ ਇੰਡੀਅਨ ਸਿਵਲ ਸਰਵਿਸ ਨੂੰ ਕਹਿੰਦੇ ਸੀ, ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ, ਫਿਰ ਡਿਸਮਿਸ ਕੀਤਾ ਗਿਆ ਬਿਨਾਂ ਪੈਨਸ਼ਨ ਤੋਂ। ਔਰ ਜਦੋਂ ਉਹਨਾਂ ਦਾ ਕੇਸ ਈਵਨ ਸੁਪਰੀਮ ਕੋਰਟ ਤੱਕ ਸੀ
ਤੇ ਫਾਈਲ ਚੋਂ ਉਹ ਸਰਕੂਲਰ ਦੀ ਓਰੀਜਨਲ ਕਾਪੀ ਜਿਹੜੀ ਉਹਨਾਂ ਨੇ ਉਸ ਨੂੰ ਜ਼ੀਰੋਕਸ ਕੀਤਾ ਸੀ ਉਹਦੀ ਕਾਪੀ, ਉਹ ਫਾਈਲ ਹੀ ਗਾਇਬ ਕਰ ਦਿੱਤੀ ਗਈ ਸੀ। ਸੋ ਇਸ ਤੋਂ ਬਾਅਦ ਕੁਝ ਸਕਾਲਰਸ ਨੇ, ਕਿਉਂਕਿ ਸਰ ਸਾਹਿਬ ਤਾਂ ਇਸ ਦੁਨੀਆ ਤੋਂ ਜਾ ਚੁੱਕੇ ਨੇ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਤਾਂ ਐਵੇਂ ਗਲਤ ਗੱਲ ਸੀ, ਇਹ ਤਾਂ ਝੂਠ ਗੱਲ ਸੀ, ਕਦੇ ਇਸ ਕਿਸਮ ਦਾ ਸਰਕੂਲਰ ਨਹੀਂ ਹੋਇਆ। ਸੋ ਡਾਕਟਰ ਗੁਰਨਾਮ ਸਿੰਘ ਸੰਘੇੜਾ ਨੇ ਆਪਣੀ ਰਿਸਰਚ ਦੇ ਨਾਲ ਪੰਜਾਬ ਅਸੈਂਬਲੀ ਦੇ ਰਿਕਾਰਡ 'ਚ ਦੂਸਰਿਆਂ ਹੋਰ ਰਾਹੀਂ ਇਹ ਪ੍ਰੂਵ ਕੀਤਾ ਹੈ ਕਿ ਇੱਕ ਵਾਰ ਨਹੀਂ, ਰਿਪੀਟਡਲੀ ਇਹ ਜਿਹੜਾ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਦੀ ਗੱਲ ਹੈ, ਇਹ ਸਰਕਾਰੀ ਦਰਬਾਰੇ ਪ੍ਰਵਾਨਿਤ ਜਿਹੜਾ ਤਰੀਕੇ ਦੇ ਨਾਲ ਹੀ ਜਿਹੜੀ ਹੈ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਇਹ ਅਸੀਂ ਕਰੈਕਟ ਕਰਨਾ ਚਾਹੁੰਦੇ ਹਾਂ ਕਿ ਵੀ ਡਾਕਟਰ ਸਾਹਿਬ ਦੀ ਸਪੀਚ ਵੀ ਅਪਲੋਡ ਹੋਈ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਈ ਜਾਏਗੀ। ਇਸੇ ਤਰ੍ਹਾਂ ਦੋ ਪਾਰਟ ਜਿਹੜੇ, ਕਿਉਂਕਿ ਅਸੀਂ ਕੱਲ ਕਾਫੀ ਮੈਲਬਰਨ ਦੇ ਉੱਤੇ ਫੋਕਸ ਸੀ ਕਿ ਕੀ ਐਕਟੀਵਿਟੀ ਹੋਈ ਸਿਡਨੀ, ਔਰ ਸਿਡਨੀ ਦੇ ਸਾਰੇ ਦੌਰੇ ਦੇ ਹੀਰੋ, ਕਈ ਵਾਰ ਬਾਕੀ ਸਭ ਯਾਦ ਰਹਿੰਦਾ ਨੇ, ਹੀਰੋ ਦਾ ਨਾਂ ਹੀ ਭੁੱਲਿਆ ਹੁੰਦਾ, ਸਰਵਿੰਦਰ ਸਿੰਘ ਰੂਮੀ, ਜਿਨ੍ਹਾਂ ਨੂੰ SS ਰੂਮੀ ਕਰਕੇ ਅਸੀਂ ਐਡਰੈਸ ਕਰਦੇ ਆ। ਰੂਮੀ ਉਹਨਾਂ ਦਾ ਪਿੰਡ ਹੈ। ਉਹਨਾਂ ਨੇ ਆਪਣਾ ਜਿਹੜਾ ਯੰਗਰ ਡੇਜ਼ ਤੋਂ ਹੀ ਉਹਨਾਂ ਨੇ ਜਿਹੜਾ ਹੈ ਉਸ ਸੰਘਰਸ਼ ਦੇ ਵਿੱਚ ਕੁੱਦੇ, ਜੇਲਾਂ ਵੀ ਕੱਟੀਆਂ, ਬਾਹਰ ਆ ਕੇ ਬਹੁਤ ਮਿਹਨਤ ਕਰਦੇ ਨੇ, ਖੁਦ ਬੜੇ ਪ੍ਰੋਮੀਨੈਂਟ ਜਰਨਲਿਸਟ ਰਹੇ ਪੰਜਾਬ ਦੇ ਵਿੱਚ ਹੁੰਦੇ ਆ, ਅੱਡ ਅਖਬਾਰਾਂ ਲਈ ਵੀ, ਔਰ ਹੁਣ ਵੀ ਜਿੰਨਾ ਮੀਡੀਆ ਦੇ ਨਾਲ ਰਿਲੇਟਡ ਬਹੁਤ ਸਾਰੀ ਐਕਟੀਵਿਟੀ ਸਿਡਨੀ ਦੇ ਵਿੱਚ ਉਹ ਸਾਡੇ ਪਿਲਰ ਨੇ। ਔਰ ਪਿੱਛੇ ਵੀ ਭਾਈ ਦਲਜੀਤ ਸਿੰਘ ਖਾਲਸਾ, ਸਰ ਅਜਮੇਰ ਸਿੰਘ, ਸਰ ਕਰਮਜੀਤ ਸਿੰਘ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਵੀ ਰਹੇ, ਉਹਨਾਂ ਦੇ ਨਾਲ ਵੀ ਉਹਨਾਂ ਦੀ ਨਿਕਟਤਾ ਹੈ ਔਰ ਸਾਡੇ ਨਾਲ ਇੰਤਹਾ ਮੁਹੱਬਤ ਕਰਦੇ ਨੇ। ਔਰ ਸਿਡਨੀ ਦੇ ਸਾਰੇ ਟ੍ਰਿਪ ਨੂੰ ਕਿੱਥੇ ਸਾਨੂੰ ਲੈ ਕੇ ਜਾਣਾ ਹੈ, ਗੁਰਦੁਆਰਿਆਂ ਦੇ ਵਿੱਚ ਕੀ ਪ੍ਰਬੰਧ ਹੈ, ਕਿੱਥੇ ਸਟੂਡੈਂਟਸ ਦੇ ਨਾਲ ਜਿਹੜਾ ਉਹ ਇੰਟਰੈਕਸ਼ਨ ਹੈ, ਇਹ ਪ੍ਰਬੰਧ ਉਹਨਾਂ ਨੇ ਕੀਤਾ। ਔਰ ਹੀਰੋ ਸਾਹਿਬ ਨੂੰ ਮੈਂ ਕੱਲ ਜਿਹੜਾ ਉਹ ਐਕਨੋਲਜ ਨਹੀਂ ਕਰ ਸਕਿਆ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਕਿਉਂਕਿ ਸਿਡਨੀ ਦੇ ਪ੍ਰੋਮੀਨੈਂਟ ਦੋਨੋਂ ਗੁਰਦੁਆਰਿਆਂ ਦੇ ਵਿੱਚ ਵੀ ਔਰ ਸਟੂਡੈਂਟਸ ਦੇ ਨਾਲ ਵੀ ਜਿਹੜਾ ਇੰਟਰੈਕਸ਼ਨ ਸੀ, ਉਸ ਨਾਲ ਰਿਲੇਟਡ ਪਿਕਚਰਸ ਵੀ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਨਹੀਂ ਸੀ। ਤਾਂ ਹੁਣ ਜਦੋਂ ਮੈਂ ਗੱਲਬਾਤ ਕਰ ਰਿਹਾ, ਮੈਂ ਆਸ ਕਰਦਾ ਵੀ ਟੈਕਨੀਕਲ ਟੀਮ ਉਹਨਾਂ ਪਿਕਚਰਸ ਨੂੰ ਬੈਕਗਰਾਉਂਡ ਦੇ ਵਿੱਚ ਦਿਖਾ ਰਹੀ ਹੋਏਗੀ। ਔਰ ਇਹ ਜਿਹੜੀ ਦੋਨੋਂ ਹੀ ਗੁਰਦੁਆਰਿਆਂ ਦੇ ਵਿੱਚ ਵਿਜ਼ਿਟ ਪਲੱਸ ਜਿਹੜਾ ਇੱਕ ਪ੍ਰਮੁੱਖ ਸੈਸ਼ਨ ਜਿਹੜਾ ਕਿ ਵਿਦਿਆਰਥੀਆਂ ਦੇ ਨਾਲ, ਜਿਹੜਾ ਮੁੱਖ ਗੁਰਦੁਆਰਾ ਵੱਡਾ ਹੈ, ਜਿਹੜਾ ਸਭ ਤੋਂ ਪੁਰਾਣਿਆਂ 'ਚੋਂ ਔਰ ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਦੀ ਉਹਦੇ 'ਚ ਪਾਰਟਿਸਿਪੇਸ਼ਨ ਸੀ, ਉਹ ਵੀ ਜਿਹੜੀਆਂ ਸਾਡੀ ਇੰਟਰੈਕਸ਼ਨ ਵਾਲਾ ਪਾਰਟ ਹੈ ਉਹ ਬਹੁਤ ਜਲਦੀ ਜਿਹੜਾ ਉਹ ਰੂਬਰੂ ਹੋਏਗਾ ਸਾਡੀਆਂ TV84 ਦੇ ਵਿਊਅਰਸ ਦੇ। ਉਸ ਤੋਂ ਬਾਅਦ ਅਸੀਂ ਕਿਉਂਕਿ ਨਿਊਜ਼ੀਲੈਂਡ ਦੀ ਵਿਜ਼ਿਟ ਦਾ ਜ਼ਿਕਰ ਕੀਤਾ, ਔਰ ਮੈਂ ਜ਼ਿਕਰ ਵੀ ਕੀਤਾ ਵੀ 18-19 ਦੇ ਕਰੀਬ ਗੁਰਦੁਆਰੇ ਨੇ, 8-9 ਗੁਰਦੁਆਰਿਆਂ ਦੀ ਸੁਪਰੀਮ ਕੌਂਸਲ ਹੈ ਜਿਸ ਨੂੰ ਬਹੁਤ ਚੰਗੇ ਢੰਗ ਨਾਲ ਵੀਰ ਦਲਜੀਤ ਸਿੰਘ ਔਰ ਉਹਨਾਂ ਦੀ ਟੀਮ ਹੈਂਡਲ ਕਰਦੀ ਹੈ। ਸਾਡੀ ਕਿਉਂਕਿ ਜਦੋਂ ਅਸੀਂ ਵਿਜ਼ਿਟ ਕੀਤਾ, ਦਲਜੀਤ ਸਿੰਘ ਤਾਂ ਵਪਾਰਕ ਸਿਲਸਿਲੇ 'ਚ ਚਾਈਨਾ ਗਏ ਹੋਏ ਸਨ, ਔਰ ਉੱਥੇ ਸਾਡੇ ਮੇਨ ਜਿਹੜੇ ਹੋਸਟ ਵੀ ਔਰ ਜਿਨ੍ਹਾਂ ਨੇ ਇਹ ਸਾਰੇ ਪ੍ਰੋਗਰਾਮ ਨੂੰ, ਔਰ ਉਹਨਾਂ ਨੇ ਸਾਨੂੰ ਐਕੁਏਰੀਅਮ ਔਰ ਦੂਸਰੇ ਵੀ ਜਿਹੜੀਆਂ ਥਾਵਾਂ 'ਤੇ ਘੁਮਾਇਆ ਵੀ, ਔਰ ਮੇਨ ਪ੍ਰੋਗਰਾਮ ਉਹਨਾਂ ਨੇ ਸਰ ਰਜਿੰਦਰ ਸਿੰਘ ਲਾਲੀ, ਔਰ ਸਰ ਰਜਿੰਦਰ ਸਿੰਘ ਲਾਲੀ ਜਿਹੜੀ ਆਪਣੀ ਬੇਟੀ ਦੇ ਨਾਲ ਵਰਲਡ ਸਿੱਖ ਕਾਨਫਰੰਸ ਦੇ ਵਿੱਚ ਵੀ ਆਏ ਹੋਏ ਸੀ, ਜਿਸ ਬੇਟੀ ਨੇ ਬੜੇ ਉਹ ਮਾਸਟਰਸ ਕਰਦੇ ਨੇ ਔਰ ਬੜੇ ਚੰਗੇ ਢੰਗ ਨਾਲ ਉਹਨਾਂ ਨੇ, ਜਿੱਥੇ ਸਰ ਗੁਰਬਖਸ਼ ਸਿੰਘ ਵੈਂਸ ਇੱਕ ਦਿਨ ਪੂਰਾ ਉਹਨਾਂ ਨੇ ਹੈਂਡਲ ਕੀਤਾ। ਦੂਸਰੇ ਪ੍ਰੋਗਰਾਮਾਂ ਦੇ ਵਿੱਚ ਭੈਣ ਬੇਟੀ ਪ੍ਰਭਜੋਤ ਕੌਰ ਜਿਹੜੇ ਬੈਂਸ ਸਾਹਿਬ ਦੀ ਡਾਟਰ ਹੈ, ਔਰ ਬੀਬੀ ਸ਼ਾਇਦ ਇਹਨਾਂ ਦਾ ਅਮਨਦੀਪ ਜਾਂ ਅਮਨਪ੍ਰੀਤ ਨਾਂ ਹੈ, ਮੇਰੇ ਸਾਹਮਣੇ ਨਹੀਂ ਹੈ, ਰਜਿੰਦਰ ਸਿੰਘ ਲਾਲੀ ਦੀ ਡਾਟਰ, ਉਹਨਾਂ ਨੇ ਪ੍ਰੋਗਰਾਮ ਕੰਡਕਟ ਕੀਤਾ। ਸੋ ਉਹ ਨਿਊਜ਼ੀਲੈਂਡ ਤੋਂ ਆਏ ਸਨ ਆਲ ਦਾ ਵੇ, ਔਰ ਨਿਊਜ਼ੀਲੈਂਡ 'ਚ ਵੀ ਸਾਡੇ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਹੀ ਐਫਰਟ ਕੀਤਾ। ਬਾਕੀ ਸਾਰਿਆਂ ਦੇ ਨਾਲ ਤਾਂ ਦੀ ਕੋਆਪਰੇਸ਼ਨ ਦੇ ਨਾਲ ਹੀ ਇਹ ਹੁੰਦਾ। ਇਸੇ ਤਰ੍ਹਾਂ ਅਸੀਂ ਜਿਹੜਾ ਜ਼ਿਕਰ ਕੀਤਾ ਸੀ ਵੀਰ ਗੁਰਵਿੰਦਰ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਜਿਹੜਾ ਉਹ ਸਾਨੂੰ ਪੂਰੀਆਂ ਸੇਵਾਵਾਂ ਦਿੱਤੀਆਂ, ਔਰ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਕਿ ਨਿਊਜ਼ੀਲੈਂਡ ਦੇ ਨਾਲ ਸੰਬੰਧਿਤ ਵੀ ਸੀ। ਔਰ ਨਿਊਜ਼ੀਲੈਂਡ ਦੇ ਦੌਰਾਨ ਖਾਸ ਤੌਰ 'ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਾਏ ਕਾਸ ਤੋਂ ਸਾਡੇ ਭੈਣ ਜੀ ਅਮਰਜੀਤ ਕੌਰ, ਜਿਨ੍ਹਾਂ ਨੇ ਬੜਾ ਉਹ ਪਹਿਲਾਂ ਤੋਂ ਹੀ ਸਾਡੇ ਨਾਲ ਰਾਬਤੇ ਦੇ ਵਿੱਚ ਸਨ, ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਉਹਨਾਂ ਦੇ ਬਜ਼ੁਰਗ ਜਿਹੜੇ ਨੇ ਉਹ ਸਾਡੇ ਨਾਲ ਜਦੋਂ
ਅਸੀਂ 51 ਸਿੰਘਾਂ ਸਿੰਘਣੀਆਂ ਦਾ ਜਥਾ ਲੈ ਕੇ ਧਰਮ ਯੁੱਧ ਮੋਰਚੇ 'ਚ ਅਕਤੂਬਰ 1983 'ਚ ਗ੍ਰਿਫਤਾਰੀ ਦਿੱਤੀ। ਉਹ ਸਾਡੇ ਨਾਲ ਸਨ ਫਿਰੋਜ਼ਪੁਰ ਜੇਲ੍ਹ ਦੇ ਵਿੱਚ। ਸੋ ਉਹਨਾਂ ਨੇ ਬੜੇ ਚਾਅ ਨਾਲ ਆਪਣੇ ਘਰ ਸੱਦਿਆ ਔਰ ਹੋਰ ਵੀ ਸਾਰਿਆਂ ਨੂੰ, ਪਰਿਵਾਰ ਦੇ ਜੀ ਸਾਰੇ ਉੱਥੇ ਇਕੱਤਰ ਸਨ। ਸੋ ਇਹ ਵੀ ਜਿੱਥੇ ਨਿਊਜ਼ੀਲੈਂਡ ਦੀ ਵਿਜ਼ਿਟ ਦੇ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਪ੍ਰੋਗਰਾਮ ਸਨ, ਉੱਥੇ ਇਹ 1 to 1 ਵੀ ਜਿਹੜਾ ਪਾਰਟ ਹੈ ਜਿਹਦੇ 'ਚ ਹੋਰ ਵੀ ਕੁਝ ਪਰਿਵਾਰ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਗੁਫ਼ਤਗੂ ਕੀਤੀ, ਕਿਸੇ ਥਾਂ ਤੇ ਕੋਈ ਖਾਣਾ ਖਾਧਾ, ਅਸੀਂ ਉਹਨਾਂ ਸਾਰਿਆਂ ਨੂੰ ਰੈਕਗਨਾਈਜ਼ ਕਰਦੇ ਹਾਂ। ਔਰ ਅਜੇ ਵੀ ਮੈਂ ਇਹ ਕਲੇਮ ਨਹੀਂ ਕਰਦਾ ਕਿ ਵੀ ਸਭ ਦੀਆਂ ਸੇਵਾਵਾਂ ਨੂੰ ਮੈਂ ਐਕਨੋਲਜ ਕਰ ਲਿਆ, ਪਰ ਫਿਰ ਵੀ ਮੈਂ ਮਾਫੀ ਚਾਹਾਂਗਾ ਜੇ ਕਿਸੇ ਦਾ ਨਾਮ ਮੈਂ ਓਮਿਟ ਕੀਤਾ ਹੋਏ। ਹਾਂ, ਕੁਝ ਜ਼ਰੂਰ ਪ੍ਰਾਈਵੇਟ ਜਿਹੜੇ ਮਿਲੇ ਉਹ ਉਹਨਾਂ ਨੂੰ ਮੈਂ ਉਹਨਾਂ ਦੀ ਨਹੀਂ ਸੀ ਚਾਹੁੰਦਾ ਕਿ ਵੀ ਉਹ ਪਬਲਿਕ ਹੋਏ। ਸੋ ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਗੱਲ ਨਰਿੰਦਰ ਮੋਦੀ ਦੀ ਕਰੀਏ, ਜਿਹੜਾ ਬਿਗ ਫਰਾਡ। ਜੇ ਤੁਸੀਂ ਇਹ ਕਹਿਣਾ ਹੋਇਆ, ਹਾਲਾਂ ਜਦੋਂ ਅੱਜ ਦੇ ਪੀਰੀਅਡ 'ਚ ਟਰਮਸ ਨਾਰਸਿਸਿਸਟ ਜਾਂ ਅਥੋਰੀਟੇਰੀਅਨ ਜਾਂ ਡਿਕਟੇਟਰ ਜਾਂ ਕੁਛ ਇਸ ਕਿਸਮ ਦੇ ਹੋਰ ਲਫ਼ਜ਼ ਫਾਸ਼ਿਸਟ ਇਸਤੇਮਾਲ ਹੁੰਦੇ ਨੇ, ਉਹ ਸਾਰੇ ਹੀ ਮੋਦੀ ਦੇ ਉੱਤੇ ਢੁਕਦੇ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਹਾਲਾਂ ਇਹ ਜਿਹੜੇ ਇਸ ਕਿਸਮ ਦੇ ਲੋਕ ਹੁੰਦੇ ਨੇ, ਝੂਠ ਉਹਨਾਂ ਦਾ ਇੱਕ ਵੱਡਾ ਵੈਪਨ ਹੁੰਦਾ ਹੈ। ਬਿਲਕੁਲ। ਲੇਕਿਨ ਮੋਦੀ ਨੇ ਤਾਂ ਝੂਠ ਦੀਆਂ, ਫਰਾਡ ਦੀਆਂ ਸਾਰੀਆਂ ਹੀ ਹੱਦਾਂ ਟੱਪ ਦਿੱਤੀਆਂ ਨੇ। ਹੁਣ ਅੱਜ ਅਸੀਂ 22 ਮਈ ਨੂੰ ਗੱਲ ਕਰ ਰਹੇ ਹਾਂ ਔਰ 22 ਅਪ੍ਰੈਲ ਦਾ ਉਹ ਦਿਨ ਸੀ ਜਿਸ ਦਿਨ ਕਸ਼ਮੀਰ ਵਾਦੀ ਦੇ ਪਹਿਲਗਾਮ ਦੇ ਵਿੱਚ 26 ਬੇਗੁਨਾਹ ਜਿਹੜੇ ਟੂਰਿਸਟ ਵਿਜ਼ਿਟ ਕਰ ਰਹੇ ਸਨ, ਜਿਨ੍ਹਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਔਰ ਅਸੀਂ ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕੀਤਾ ਸੀ ਕਿ ਜੇ ਤੁਸੀਂ ਕਿਸੇ ਗੱਲ ਨੂੰ ਸਮਝਣਾ ਹੈ ਤੇ ਉਸ ਦੇ ਪਿਛੋਕੜ ਨੂੰ ਤੁਸੀਂ ਦੇਖੋ, ਤੇ ਮੈਨੂੰ ਇਹ ਲੱਗਦਾ ਹੈ ਕਿ ਇਹਨੇ ਲਗਾਤਾਰਤਾ ਦੇ ਵਿੱਚ ਇਹ ਤੀਸਰਾ ਫਾਲਸ ਫਲੈਗ ਆਪਰੇਸ਼ਨ ਜਿਹੜਾ ਕਿ ਭਾਰਤ ਦੀਆਂ ਏਜੰਸੀਆਂ ਨੇ ਖੁਦ ਹੀ ਕੀਤਾ। ਹਾਲਾਂ ਬਹੁਤ ਸਾਰੇ ਉਹਨਾਂ ਨੇ ਜਿਵੇਂ ਪਾਰਲੀਮੈਂਟ ਤੇ ਹਮਲਾ ਤੇ ਇਹ ਉਹਨੇ, ਲੇਕਿਨ ਮੈਂ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਹੀ ਗੱਲ ਕਰਨਾ ਚਾਹੁੰਦਾ। ਪਹਿਲਾਂ ਤਾਂ ਅਸੀਂ ਜ਼ਿਕਰ ਕੀਤਾ ਸੀ ਕਿ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੀ ਧਰਤੀ ਦੇ ਉੱਤੇ ਉਤਰੇ ਔਰ ਉਸ ਵੇਲੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਗੁਰਦੁਆਰੇ ਦੀ ਕੰਧ ਨਾਲ ਖੜਾ ਕਰਕੇ ਜਿਹੜਾ ਹੈ ਉਹਨਾਂ ਦਾ ਮਰਡਰ ਕੀਤਾ ਗਿਆ ਸੀ ਔਰ ਉਹਨੂੰ ਲਸ਼ਕਰੇ ਤੋਇਬਾ ਦੇ ਖਾਤੇ 'ਚ ਪਾਇਆ ਗਿਆ ਸੀ। ਜਦੋਂ ਬਹੁਤ ਸਾਰਾ ਰੌਲਾ ਪਿਆ ਕਿ ਕਿੱਥੇ ਲਸ਼ਕਰੇ ਤੋਇਬਾ ਕੀ, ਤੇ ਉਹਨਾਂ ਨੇ ਲਾਗਲੇ ਪੱਥਰੀਵਾਲ ਏਰੀਆ ਦੇ ਬੇਗੁਨਾਹ 5 ਕਸ਼ਮੀਰੀ ਨੌਜਵਾਨਾਂ ਨੂੰ ਚੁੱਕ ਕੇ ਮਾਰ ਦਿੱਤਾ। ਉਹ ਤੋਂ ਬਾਅਦ ਉਹਨਾਂ ਦੇ ਘਰ ਵਾਲਿਆਂ ਨੇ ਕੱਪੜਿਆਂ ਤੋਂ ਪਛਾਣ ਕੀਤੀ। ਉਹਨਾਂ ਨੇ ਕਿਹਾ ਜੀ ਨਹੀਂ ਇਹ ਪਾਕਿਸਤਾਨ ਤੋਂ ਆਏ ਸੀ। ਹਾਲਾਂ ਅਦਾਲਤੀ ਜਾਂਚ ਦੇ ਵਿੱਚ ਜਦੋਂ ਉਹਨਾਂ ਇਹ ਸਾਹਮਣੇ ਆਇਆ ਕਿ ਵੀ ਇਹ ਤਾਂ ਸਭ ਜਿਹੜਾ ਫਰਾਡ ਹੀ ਸੀ, ਝੂਠਾ ਸੀ ਕੰਮ, ਪਰ ਸੁਪਰੀਮ ਕੋਰਟ ਨੇ ਰਾਹਤ ਦਿੰਦਿਆਂ, ਕਿਉਂਕਿ ਸਪੈਸ਼ਲ ਪਾਵਰਸ ਐਕਟ ਦੇ ਥੱਲੇ ਫੌਜ ਦੇ ਕੋਲ ਤਾਂ ਇੰਨੇ ਹਕੂਕ ਨੇ, ਉਹ ਸਾਰਾ ਵੀ ਖੁਰਦ-ਬੁਰਦ ਕਰ ਦਿੱਤਾ। ਔਰ 25 ਸਾਲ ਬੀਤਣ ਬਾਅਦ ਵੀ ਜਿਹੜੇ ਨੇ ਅੱਜ ਤੱਕ ਉਹ ਇਨਸਾਫ ਤਾਂ ਦੂਰ ਦੀ ਗੱਲ ਹੈ। ਸੋ ਇਹ ਪਹਿਲਾ, ਔਰ ਇਸ ਨੂੰ ਅਸੀਂ ਰਿਪੀਟ ਵੀ ਕੀਤਾ ਸੀ ਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਖੁਦ ਜਿਹੜਾ ਫੋਰਵਰਡ ਮੈਡਲਿਨ ਐਲਬਰਾਈਟ ਜਿਹੜੀ ਸੈਕਟਰੀ ਆਫ ਸਟੇਟ ਸੀ, ਉਸਦੀ ਕਿਤਾਬ ਦੇ ਲਈ ਮਾਈਟੀ ਐਂਡ ਅਲਮਾਈਟੀ ਲਈ ਲਿਖਿਆ, ਉਸ 'ਚ ਉਹਨੇ ਹਿੰਦੂ ਮਿਲੀਟੈਂਟਸ ਯਾਨੀ ਕਿ ਇੰਡੀਅਨ ਏਜੰਸੀਜ਼ ਉਹਨਾਂ ਨੂੰ ਇਸ ਦੇ ਲਈ ਦੋਸ਼ੀ ਦੱਸਿਆ। ਦੂਸਰਾ, ਜਿਸ ਬਾਰੇ ਜੰਮੂ ਕਸ਼ਮੀਰ ਦਾ ਉਸ ਵੇਲੇ ਦਾ ਗਵਰਨਰ ਜਿਹੜਾ ਬਹੁਤ ਕਰੀਬੀ ਮੋਦੀ ਕਹਿੰਦਾ ਰਿਹਾ, ਜਿਹਦੇ ਹੁੰਦਿਆਂ ਹੀ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਤਾਂ ਆਰਟੀਕਲ 370-35A ਉਹ ਪੁਲਵਾਮਾ ਤੋਂ ਪਹਿਲਾਂ ਜਿਹੜਾ, ਕਿਉਂਕਿ 2019 ਦੀਆਂ ਚੋਣਾਂ ਹੋਣ ਜਾ ਰਹੀਆਂ ਸੀ, ਮੋਦੀ ਬਹੁਤ ਅਨਪੋਪੂਲਰ ਸੀ ਔਰ ਉਹਨਾਂ ਨੂੰ ਕੋਈ ਮੁੱਦਾ ਚਾਹੀਦਾ ਸੀ ਜਿਹਦੇ ਥੱਲੇ ਉਹ ਹਿੰਦੂ ਮੁਸਲਮਾਨ ਕਰਨ ਔਰ ਦੇਸ਼ ਭਗਤੀ, ਜਿਸ ਬਾਰੇ ਕਿਸੇ ਬੜੇ ਪੋਪੂਲਰ ਬੰਦੇ ਦਾ ਇੱਕ ਕੋਟ ਹੈ ਬ੍ਰਿਟਿਸ਼ ਕਿਸੇ ਲਾਰਡ ਦਾ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਇਹ ਜਿਹੜੇ ਬਦਮਾਸ਼ ਕਿਸਮ ਦੇ ਲੋਕ ਹੁੰਦੇ ਨੇ, ਇਹ ਅਲਟੀਮੇਟਲੀ ਦੇਸ਼ ਭਗਤੀ ਦੇ ਨਾਅਰੇ ਲਾਉਂਦਿਆਂ ਜਾਂ ਦੇਸ਼ ਭਗਤੀ ਦੇ ਗੀਤ ਗਾਉਂਦਿਆਂ ਫਿਰ ਜਿਹੜੇ ਨੇ ਉਸ ਦੇ ਵਿੱਚ ਜਾ ਕੇ ਸ਼ਰਨ ਲੈ ਲੈਂਦੇ ਨੇ, ਮਤਲਬ ਉਹਨਾਂ ਦੇ ਸਾਰੇ ਗੁਨਾਹ ਛੁਪ ਜਾਂਦੇ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਇਹ ਜਿਹੜਾ ਪੁਲਵਾਮਾ ਵਾਲਾ ਪਾਰਟ, ਇਹਦੇ ਲਈ ਵੀ ਦਿਨ ਵੈਲੈਂਟਾਈਨ ਡੇ ਚੁਣਿਆ ਗਿਆ 14 ਫਰਵਰੀ ਨੂੰ 2019 ਔਰ ਜਿਵੇਂ ਫਿਰ ਪ੍ਰਚਾਰਿਆ ਗਿਆ, ਜਿਵੇਂ ਮੋਦੀ ਨੇ
ਉਹਨਾਂ ਜਿਹੜੇ 38 ਜਾਂ 40 ਜਿਹੜੇ ਵਿਚਾਰੇ ਮਾਰੇ ਗਏ ਬੇਗੁਨਾਹ, ਉਹਨਾਂ ਦੀਆਂ ਫੋਟੋਆਂ ਲਾ ਕੇ ਕੈਂਪੇਨ ਕਰਕੇ 300 ਤੋਂ ਜ਼ਿਆਦਾ ਸੀਟਾਂ ਜਿੱਤੀਆਂ। ਔਰ ਇਹ ਪਹਿਲਗਾਮ, ਕਿਉਂਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿੱਥੇ 5 ਤੋਂ 10 ਲੱਖ ਫੌਜ ਬੈਠੀ ਹੋਏ, ਜਿੱਥੇ 2019 ਤੋਂ ਲੈ ਕੇ 2025 ਤੱਕ ਪਹੁੰਚਦੇ ਹਾਂ, ਅਸੀਂ ਸਮਝਦੇ ਹਾਂ ਵੀ ਹਜ਼ਾਰਾਂ ਕਸ਼ਮੀਰੀ ਨੌਜਵਾਨ ਕੋਈ ਜੇਲ੍ਹਾਂ 'ਚ ਡੱਕੇ ਹੋਏ ਨੇ, ਕੋਈ ਮਾਰੇ ਹੋਏ ਨੇ। ਔਰ ਉੱਥੇ ਕੋਈ ਈਵਨ ਅੱਗੇ ਤਾਂ ਇਹ ਹੁੰਦਾ ਸੀ ਜੀ, ਕਿਉਂਕਿ ਜੰਮੂ ਕਸ਼ਮੀਰ ਦੀ ਪੁਲਿਸ ਦੇ ਵਿੱਚ ਮੁਸਲਮਾਨਾਂ ਦੀ ਬਹੁਤ ਗਿਣਤੀ ਹੈ ਔਰ ਉਹ ਟਿਪ ਆਫ ਦੇ ਦਿੰਦੇ ਨੇ ਜਾਂ ਉਹ ਮਦਦ। ਹੁਣ ਤਾਂ ਸਭ ਕੁਝ ਨੂੰ ਫੌਜ ਹੀ ਰਨ ਕਰ ਰਹੀ ਹੈ। ਉਮਰ ਅਬਦੁੱਲਾ ਜਿਹੜਾ ਇੱਕ ਯੂਨੀਅਨ ਟੈਰੀਟਰੀ ਦਾ ਚੀਫ ਮਿਨਿਸਟਰ ਦਾ ਰੁਤਬਾ, ਇੱਕ ਹੈੱਡ ਕਲਰਕ ਵਰਗੀ ਪਾਵਰ ਵੀ ਦੇ ਕੋਲ ਨਹੀਂ ਹੈ। ਤੇ ਇਹ ਜ਼ਾਹਰ ਹੈ ਕਿ ਵੀ ਇਸ ਲੈਵਲ ਦੇ ਉੱਤੇ ਜਦੋਂ ਕਿ ਪਹਿਲਗਾਮ ਵਰਗੀ ਥਾਂ, ਔਰ ਪਹਿਲਗਾਮ ਜਿਹੜਾ ਉਹ ਪਪੂਲਰ ਟੂਰਿਸਟ ਸਪਾਟ ਹੈ, ਸਾਰੇ ਪਹਿਲਗਾਮ ਦੀ ਆਬਾਦੀ ਜਿਹੜੀ ਉਹ 9,500 ਤੋਂ ਦੇ ਕਰੀਬ ਹੈ। ਔਰ ਉੱਥੇ ਮੈਂ ਦੇਖ ਰਿਹਾ ਸੀ ਕਿ ਲਗਭਗ ਉਹਨਾਂ ਦਾ ਉੱਥੇ ਕੋਈ ਨਾ ਕੋਈ ਬਦਾਮਾਂ ਦੇ ਬਾਗ ਨੇ, ਨਾ ਕੋਈ ਸੇਬਾਂ ਦੇ ਬਾਗ ਨੇ, ਨਾ ਕੋਈ ਕਸਤੂਰੀ ਹੈ ਤੇ ਨਾ ਕੋਈ ਕੇਸਰ ਹੈ। ਉਹਨਾਂ ਦਾ ਜਿਹੜਾ ਮੇਨ ਪਾਰਟ ਹੈ ਉਹ ਟੂਰਿਸਟ ਬਿਜ਼ਨਸ ਹੀ ਹੈ। 1500 ਦੇ ਕਰੀਬ ਹੋਟਲ ਨੇ। ਔਰ ਅੱਜ ਜਦੋਂ ਅਸੀਂ 1 ਮਹੀਨੇ ਬਾਅਦ ਗੱਲ ਕਰ ਰਹੇ ਹਾਂ, ਉਸ ਥਾਂ ਦੇ ਉੱਤੇ ਜਿਹੜਾ ਬਿਲਕੁਲ ਆਰਮੀ ਦੇ ਅੰਬਰੇਲਾ ਥੱਲੇ ਹੈ, ਇਸ ਕਿਸਮ ਦਾ ਵਾਕਿਆ ਹੋਣਾ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਏਜੰਸੀਆਂ ਦੇ। ਤੇ ਜੇ ਹੋਇਆ ਤੇ ਕਿੱਥੇ ਹੈ ਉਹ ਇਨਕੁਆਇਰੀ ਇਨਵੈਸਟੀਗੇਸ਼ਨ ਜਿਹਨੇ ਇਹ ਪ੍ਰੂਵ ਕੀਤਾ ਕਿ ਜੀ ਇਹ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਨੇ ਕੀਤਾ ਜਾਂ ਕੋਈ ਇਸ ਕਿਸਮ ਦਾ। ਹੁਣ ਤੁਸੀਂ ਕਹੋ ਜੀ ਹਾਂ ਅਸੀਂ ਫੌਰਨ ਜਿਹੜਾ ਆਪਰੇਸ਼ਨ ਸੰਦੂਰ ਕਰਤਾ, ਅਸੀਂ 9 ਟਿਕਾਣਿਆਂ ਤੇ ਹਮਲੇ ਕੀਤੇ, ਅਸੀਂ ਉਹ ਐਲੀਮੀਨੇਟ, ਉਹ ਤੁਸੀਂ ਜੋ ਮਰਜ਼ੀ ਕਲੇਮ ਕਰੀ ਜਾਓ। ਜੋ ਇਹਨਾਂ ਨੇ ਬਾਲਾਕੋਟ ਵੇਲੇ, ਜਦੋਂ ਪੁਲਵਾਮਾ ਤੋਂ ਬਾਅਦ ਇਹਨਾਂ ਨੇ ਬਾਲਾਕੋਟ ਤੇ ਸਟ੍ਰਾਈਕ ਕੀਤਾ, ਉਹਦੇ 'ਚ 2 ਦਰਖਤ ਤੇ 2 ਕਾਂ ਸ਼ਹੀਦ ਹੋਏ। ਹੁਣ ਜੇ ਉਹਨਾਂ ਨੂੰ ਸ਼ਹੀਦ ਹੀ ਕਹਿਣਾ ਇਹਨਾਂ ਦੀਆਂ ਜ਼ਬਾਨਾਂ ਦੇ ਵਿੱਚ, ਤੇ ਇਹਨਾਂ ਨੇ ਕਲੇਮ ਕੀਤਾ ਜੀ ਅਸੀਂ ਫਲਾਣਾ ਕੈਂਪ ਉਡਾਤਾ, ਹਿਜ਼ਬੁਲ ਮੁਜਾਹਿਦੀਨ ਉਡਾਤੇ। ਜੇ ਹਿਜ਼ਬੁਲ ਮੁਜਾਹਿਦੀਨ ਜਾਂ ਲਸ਼ਕਰੇ ਤੋਇਬਾ ਔਰ ਪਾਕਿਸਤਾਨ ਦੇ ਵਿੱਚ ਵੜ ਕੇ ਇੰਡੀਅਨ ਏਜੰਸੀਆਂ ਪਿਛਲੇ 5 ਸਾਲ ਤੋਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੀਆਂ ਨੇ, ਤੇ ਇਹਨਾਂ ਦੀ ਬਾਰਡਰ ਦੇ ਉੱਤੇ ਜਿੱਥੇ ਕਿ ਫੈਂਸ ਵੀ ਕਈ ਥਾਂ ਤੇ ਲਾਈ ਹੋਈ ਹੈ, ਪੂਰਾ ਪੈਕਡ ਬਾਰਡਰ ਹੈ ਜਿੱਥੋਂ ਕੋਈ ਪਰਿੰਦਾ ਕੋਈ ਚਰਿੰਦਾ ਕ੍ਰਾਸ ਨਹੀਂ ਕਰ ਸਕਦਾ। ਤੇ ਇਹ ਪਹਿਲਗਾਮ ਦੇ ਵਿੱਚ ਕਿੱਥੋਂ ਆ ਗਏ ਜੀ, ਜਿਨ੍ਹਾਂ ਨੂੰ ਉਹਦੇ ਕੋਲ ਇੰਨਾ ਟਾਈਮ ਸੀ। ਔਰ ਠੀਕ ਕਿਹਾ ਇੱਕ ਉੱਥੋਂ ਦੇ ਇੰਡੀਅਨ ਐਕਟਿਵਿਸਟ ਨੇ ਕਿਹਾ ਸੀ ਕਿ ਇਹ ਜਿਹੜੇ ਕਿਲਰ ਨੇ ਉਹ ਇੰਨਾ ਵਕਤ ਲਾ ਕੇ ਪੁੱਛਦੇ ਨਹੀਂ ਹੈ ਵੀ ਤੂੰ ਕੌਣ ਹੈ ਤੇ ਕੀ ਹੈ ਤੇ ਫਿਰ ਦੂਸਰੇ। ਸੋ ਮਤਲਬ ਉਹ ਬਿਲਕੁਲ ਇਵੇਂ ਹੀ ਜਿਵੇਂ ਚਿੱਠੀ ਸਿੰਘਪੁਰਾ ਜਦੋਂ 35 ਸਿੱਖਾਂ ਦਾ ਮਰਡਰ ਕੀਤਾ, ਉਹਨਾਂ ਨੇ ਪੂਰਾ ਫੁੱਲ ਟਾਈਮ, ਹੋਲੀ ਦਾ ਦਿਨ ਸੀ, ਪੂਰਾ ਟਾਈਮ ਗੁਜ਼ਾਰਿਆ, ਘਰਾਂ ਚੋਂ ਕੱਢੇ, ਉਸ ਕਿਸਮ ਦਾ ਸਾਰਾ ਮਾਹੌਲ ਬਣਾ ਕੇ ਆਰਾਮ ਦੇ ਨਾਲ ਮਾਰ ਕੇ ਉਹ ਨਿਕਲ ਗਏ। ਜਿਹੜਾ 36ਵਾਂ ਬੰਦਾ ਸਰਵਾਈਵ ਕਰ ਗਿਆ, ਅੱਜ ਤੱਕ ਵੀ ਉਹਨੂੰ ਜਿਹੜਾ ਕਿ ਵਿਟਨੈਸ ਹੈ, ਕਿਉਂਕਿ ਉਹਨੂੰ ਆਪਣੇ ਵੱਲੋਂ ਮਰਿਆ ਸਮਝ ਕੇ ਛੱਡ ਗਏ, ਉਹ ਜ਼ਖਮੀ ਸੀ ਸੀਰੀਅਸਲੀ, ਉਹ ਜੈ ਹਿੰਦ ਦੇ ਨਾਅਰੇ ਵੀ ਲਾ ਰਹੇ ਸੀ, ਇੰਡੀਅਨ ਹਿੰਦੀ ਬੋਲ ਰਹੇ ਸੀ, ਮੂੰਹ ਤੇ ਹੋਲੀ ਮਲੀ ਹੋਈ ਸੀ, ਆਰਮੀ ਦੀ ਜਿਹੜੀ ਹੈ ਯੂਨੀਫਾਰਮਾਂ ਦੇ ਉਸ ਕਿਸਮ ਦੀ ਸੀ ਉਹਨਾਂ ਦੀ। ਸੋ ਕੁੱਲ ਮਿਲਾ ਕੇ ਇਹ ਵੀ ਜਦੋਂ ਜੇ ਤੁਸੀਂ ਦੇਖੋ ਤੇ ਇਹ ਬਿਲਕੁਲ ਆਰਕੈਸਟ੍ਰੇਟਡ ਸੀ। ਹਾਂ, ਜੇ ਭਾਰਤ ਨੇ ਸੱਚਮੁੱਚ ਹੀ ਇਹ ਹੁੰਦਾ ਕਿ ਜੀ ਇਹ ਕ੍ਰਾਸ ਬਾਰਡਰ ਆਏ ਨੇ ਜਾਂ ਨੇਟਿਵ ਕਸ਼ਮੀਰੀਆਂ ਨੇ ਕੀਤਾ, ਫਿਰ ਤੁਸੀਂ ਇੱਕ ਇਨਵੈਸਟੀਗੇਸ਼ਨ ਹਾਈ ਲੈਵਲ ਦੀ ਸੈੱਟ ਕਰਦੇ ਹੋ। ਪਾਕਿਸਤਾਨ ਨੇ ਪਹਿਲੇ ਦਿਨ ਤੋਂ ਹੀ ਕਿਹਾ ਕਿ ਵੀ ਕੋਈ ਵੀ ਇੰਟਰਨੈਸ਼ਨਲ ਕਮਿਸ਼ਨ ਬਣਾ ਲਓ, UN ਥੱਲੇ ਬਣਾ ਲਓ, ਕਿਸੇ ਹੋਰ ਬਾਡੀ ਥੱਲੇ ਬਣਾ ਲਓ, ਸਾਨੂੰ ਭਾਵੇਂ ਉਹਦਾ ਮੈਂਬਰ ਵੀ ਨਾ ਰੱਖੋ, ਇਨਵੈਸਟੀਗੇਟ ਤਾਂ ਕਰੋ ਵੀ ਇਹਦੇ ਲਈ ਕੌਣ ਜ਼ਿੰਮੇਵਾਰ ਹੈ। ਜਿਹੜਾ ਬਿਲਕੁਲ ਉਹਨਾਂ ਦੀ ਜਿਹੜਾ ਇਹਨਾਂ ਨੇ ਨਹੀਂ ਕੀਤਾ, ਔਰ ਵਿਦਿਨ 24 ਆਵਰਸ ਲਸ਼ਕਰੇ ਤਾਇਬਾ ਕਰਕੇ, ਔਰ ਫਿਰ ਜਿਹੜਾ ਉਹਨਾਂ ਨੇ ਤਿੰਨ ਰੋਜ਼ਾ ਜਿਹੜਾ ਅਸੀਂ 8, 9, 10 ਜਿਹੜਾ ਉਹ ਮਈ ਤੱਕ ਪਹੁੰਚਦੇ ਆ, ਆਪਣਾ ਮਿਸਾਈਲ ਔਰ ਡਰੋਨ ਹਮਲਿਆਂ ਦਾ ਡਰਾਮਾ ਕਰਕੇ। ਔਰ ਜਦੋਂ ਪਾਕਿਸਤਾਨ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਕਰਾਰੇ ਹੱਥ ਦਿਖਾਏ, ਔਰ ਇਹਨਾਂ ਦੇ ਰਾਫੇਲ ਵੀ ਡਿਗੇ, ਇਹਨਾਂ ਦੇ ਬਾਕੀਆਂ ਦਾ ਕੀ ਹਾਲ ਹੋਇਆ, ਦੂਜਾ ਫਿਰ ਇਹਨਾਂ ਨੇ ਤਰਲੇ ਫੜ ਲਏ। ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ 8 ਵਾਰ ਕਿਹਾ, ਪਿਛਲੇ ਕੱਲ ਜਦੋਂ ਸਾਊਥ ਅਫਰੀਕਾ ਦਾ ਪ੍ਰੈਜ਼ੀਡੈਂਟ ਓਵਲ ਆਫਿਸ ਦੇ ਵਿੱਚ ਸੀ, ਉਹਦੇ 'ਚ ਅਗੇਨ 8th ਟਾਈਮ ਲਿਟਰਲੀ ਟਰੰਪ ਨੇ ਕਿਹਾ ਕਿ ਜੀ ਦੇਖੋ ਮੈਂ ਇੰਡੀਆ ਪਾਕਿਸਤਾਨ ਦੇ ਵਿਚਾਲੇ ਜਿਹੜੀ ਬੜੀ ਖਤਰਨਾਕ ਨਿਊਕਲੀਅਰ ਜੰਗ ਹੋਣ ਜਾ ਰਹੀ ਸੀ, ਹੋ ਜਾਣੀ ਸੀ, ਉਹਨੂੰ ਮੈਂ ਰੋਕਿਆ। ਔਰ ਇਹ ਜਿਹੜਾ ਔਰ ਵਪਾਰ ਰਾਹੀਂ ਰੋਕਿਆ। ਉਹਦਾ ਕੀ ਮਤਲਬ ਹੈ ਵਪਾਰ ਦਾ? ਪਾਕਿਸਤਾਨ ਕੀ ਮੰਨਿਆ ਹੋਇਆ ਉਹਦੇ ਸਾਹਮਣੇ, ਇੰਡੀਆ ਕੀ ਮੰਨਿਆ ਹੋਇਆ ਸਾਨੂੰ ਨਹੀਂ ਪਤਾ। ਲੇਕਿਨ 8ਵੀਂ ਵਾਰ ਅਮਰੀਕਨ ਪ੍ਰੈਜ਼ੀਡੈਂਟ ਦਾ ਦਾਅਵਾ ਇਹਨਾਂ ਦੇ ਸਾਰੇ ਦਾਅਵਿਆਂ ਨੂੰ ਛੁਟਿਆਉਂਦਾ
ਕਿ ਜੀ ਆਪਰੇਸ਼ਨ ਸੰਦੂਰ ਸਾਡਾ ਬਹੁਤ ਕਾਮਯਾਬ ਰਿਹਾ ਔਰ ਅਸੀਂ ਇਹਦੇ 'ਚ ਇਹ ਕਰਤਾ ਤੇ ਉਹ ਕਰਤਾ। ਉਹਨਾਂ ਦਾ ਝੂਠ ਬੋਲਣ ਵਾਲਾ ਮੀਡੀਆ, ਉਹਨਾਂ ਨੇ ਤਾਂ ਅੱਧਾ ਪਾਕਿਸਤਾਨ ਜਿਹੜਾ ਉਹਦੇ ਤੇ ਕਬਜ਼ਾ ਕਰ ਲਿਆ ਸੀ ਜੀ। ਕਰਾਚੀ 'ਚ ਅਸੀਂ ਅੱਧਾ ਲੈ ਲਿਆ, ਲਾਹੌਰ 'ਚ ਅਸੀਂ ਆ ਗਏ, ਉੱਥੇ ਆ ਗਏ, ਇੱਥੇ ਆ ਗਏ। ਹੁਣ ਇਸ ਸਾਰੇ ਦੇ ਚੱਲਦੇ ਆ, ਕਿਉਂਕਿ ਭਾਰਤ ਦੇ ਲਈ ਜਿਵੇਂ ਕੱਲ ਅਸੀਂ ਡੀਟੇਲ 'ਚ ਡਿਸਕਸ ਕੀਤਾ ਸੀ ਕਿ ਇਹ ਮਿਲੀਟੈਰਲੀ ਵੀ ਇਹ ਡਿਫੀਟ ਸੀ। ਇਹਦੇ 'ਚ ਵੈਸਟਰਨ ਵੈਪਨਸ ਦੀ ਜਿਹੜੀ ਟਰਾਇਲ ਹੈ, ਜੇ ਅਸੀਂ ਇਹ ਕਹਿਣਾ ਹੋਏ ਕਿ ਰਾਫੇਲ ਡਿਗੇ, ਉਹ 1 ਡਿਗਿਆ 2 ਡਿਗਿਆ ਤਾਂ ਇਹ ਡਿਬੇਟੇਬਲ ਹੋ ਸਕਦਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਫੇਲ ਦਾ, ਔਰ ਈਵਨ ਟੈਲੀਗ੍ਰਾਫ ਲੰਡਨ ਨੇ ਤਾਂ ਇਹ ਕਿਹਾ ਕਿ ਰਾਫੇਲ ਦੇ ਡਿਗਣ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਕਿ ਬਈ ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਡੇ ਆਰਸੈਨਲ ਦੇ ਵਿੱਚ ਇੱਕ ਨਵਾਂ ਜਹਾਜ਼ ਜਿਹੜਾ ਕਿ ਪਾਕਿਸਤਾਨ ਦੇ F-35 ਤੋਂ ਵੀ ਬਿਯੋਂਡ ਜਾਂਦਾ ਹੈ। ਲੇਕਿਨ ਇਹ ਜਿਹੜਾ ਇੱਕ ਟਰਾਇਲ ਸੀ ਜਿਹਦੇ 'ਚ ਚਾਈਨੀਜ਼ ਵੈਪਨਸ ਦੀ ਸੁਪੀਰੀਅਰਟੀ ਵੀ ਸਾਹਮਣੇ ਆਈ, ਪਾਕਿਸਤਾਨ ਦੀ ਜਿਹੜੀ ਹੈ ਉਹ ਮੁਸਤੈਦੀ ਵੀ ਸਾਹਮਣੇ ਆਈ। ਹਾਲਾਂ ਬਾਅਦ ਦੇ ਵਿੱਚ ਐਸ ਜੈਸ਼ੰਕਰ ਨੇ, ਹੁਣ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਜੀ ਅਸੀਂ ਆਪਰੇਸ਼ਨ ਸੰਦੂਰ ਰਾਹੀਂ ਸਬਕ ਦੇਣਾ ਸੀ, ਹੁਣ ਐਸ ਜੈਸ਼ੰਕਰ ਇਹ ਵੀ ਕਹਿ ਰਿਹਾ ਜੀ ਅਸੀਂ ਪਾਕਿਸਤਾਨ ਨੂੰ ਪਹਿਲਾਂ ਇਨਫੋਰਮ ਕਰਤਾ ਸੀ ਕਿ ਅਸੀਂ ਤੁਹਾਡੇ ਆ 9 ਟਿਕਾਣਿਆਂ ਦੇ ਉੱਤੇ ਜਿਹੜੇ ਦਹਿਸ਼ਤਗਰਦਾਂ ਦੇ ਟਿਕਾਣੇ ਨੇ ਉਹਦੇ ਤੇ ਹਮਲਾ ਕਰਨਾ ਔਰ ਅਸੀਂ ਤੁਹਾਡੀ ਕਿਸੇ ਮਿਲਟਰੀ ਇੰਸਟਾਲੇਸ਼ਨ ਨੂੰ ਨਹੀਂ ਕਰਨਾ, ਪਰ ਪਾਕਿਸਤਾਨ ਨੇ ਜਵਾਬੀ ਕਾਰਵਾਈ 'ਚ ਜਿਹੜਾ ਉਹਨੂੰ ਟਾਰਗੇਟ ਬਣਾਇਆ। ਸੋ ਹੁਣ ਇਸ ਦੇ ਉੱਤੇ ਵੀ ਜਵਾਬਦੇਹੀ ਹੋ ਰਹੀ ਹੈ। ਕਈਆਂ ਨੇ ਤਾਂ ਇਹ ਕਿਹਾ ਵੀ ਕੀ ਐਸ ਜੈਸ਼ੰਕਰ ਪਾਕਿਸਤਾਨੀ ISI ਦਾ ਜਾਸੂਸ ਹੈ ਜਿਹਨੇ ਇਸ ਕਿਸਮ ਦਾ ਕੀਤਾ। ਪਰ ਕਿਉਂਕਿ ਜਦੋਂ ਤੁਸੀਂ ਝੂਠ ਬੋਲਦੇ ਹੋ, ਇੱਕ ਸਟੇਜ ਆਉਂਦੀ ਹੈ ਵੀ ਤੁਸੀਂ ਆਪਣੇ ਝੂਠ ਦੇ ਵਿੱਚ ਫਸ ਜਾਂਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਇਸ ਲਈ ਇੰਨੇ ਮਲਟੀਪਲ ਝੂਠ ਬੋਲੇ ਜਾ ਰਹੇ ਨੇ ਕਿ ਉਹਨਾਂ ਦਾ ਮੀਡੀਆ ਤਾਂ ਉਹਦਾ ਡਿਸਕ੍ਰੈਡਿਟ ਹੋਇਆ ਹੀ ਹੋਇਆ। ਹੁਣ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਉਹਨਾਂ ਦਾ ਇੱਕ ਲੈਫਟੀਨੈਂਟ ਜਨਰਲ ਲੈਵਲ ਦਾ ਕਹਿੰਦਾ ਹੈ ਕਿ ਜੀ ਅਸੀਂ ਤਾਂ ਦਰਬਾਰ ਸਾਹਿਬ ਦੇ, ਪਾਕਿਸਤਾਨ ਨੇ ਜਿਹੜਾ ਉਹ ਮਿਸਾਈਲ ਦੇ ਨਾਲ ਦਰਬਾਰ ਸਾਹਿਬ ਉਡਾ ਦੇਣਾ ਸੀ ਅੰਮ੍ਰਿਤਸਰ, ਅਸੀਂ ਉੱਥੇ ਜਿਹੜੀਆਂ ਨੇ ਉਹ ਐਂਟੀ 에ਅਰਕ੍ਰਾਫਟ ਔਰ ਫਲਾਣਾ ਗਨਸ ਜਿਹੜੀਆਂ ਇੰਸਟਾਲ ਕੀਤੀਆਂ। ਇੱਕਦਮ ਜਿਹੜੀ ਹੈ ਸ਼੍ਰੋਮਣੀ ਕਮੇਟੀ ਜਾਂ ਹੈੱਡ ਗ੍ਰੰਥੀ ਦਰਬਾਰ ਸਾਹਿਬ ਔਰ ਦੂਸਰੇ ਸਾਰਿਆਂ ਨੇ ਹੱਥਾਂ ਪੈਰਾਂ ਦੀ ਪੈ ਗਏ ਕਿ ਵੀ ਟੋਟਲ ਝੂਠ। ਉਹ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਵੀ, ਦੂਜਿਆਂ ਨੇ ਵੀ ਕਿ ਬਿਲਕੁਲ ਝੂਠ। SGPC ਨੇ ਕਿਹਾ ਜੀ ਕੋਈ ਇਸ ਕਿਸਮ ਦੀ ਨਾ ਕਿਸੇ ਨੇ ਕਦੇ ਪਰਮਿਸ਼ਨ ਮੰਗੀ, ਨਾ ਇਸ ਕਿਸਮ ਦਾ ਹੋਇਆ। ਔਰ ਫਿਰ 2 ਦਿਨ ਬਾਅਦ ਜਦੋਂ ਉਹਨਾਂ ਨੇ ਦੇਖਿਆ ਵੀ ਸਿੱਖਾਂ ਨੇ ਤਾਂ ਰਾਦਰ ਇਸ ਨੂੰ ਕਿਹਾ ਵੀ ਤੁਸੀਂ ਇੱਕੋ ਇੱਕ ਤਾਕਤ ਹੋ ਜਿਨ੍ਹਾਂ ਨੇ ਅੱਜ ਤੱਕ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਤੁਸੀਂ ਪਾਕਿਸਤਾਨ ਨੂੰ ਬਲੇਮ ਕਰ ਰਹੇ। ਔਰ ਫਿਰ ਇਹ ਸਾਰੇ ਦਾ ਨਤੀਜਾ ਕਿ ਵੀ ਉਹਨਾਂ ਦਾ ਇੱਕ ਹੋਰ ਲੈਫਟੀਨੈਂਟ ਜਨਰਲ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਜਿਹਨੇ ਕਿਹਾ ਨਹੀਂ ਅਸੀਂ ਉੱਥੇ ਕੋਈ ਗਨ ਗੁਨ ਨਹੀਂ ਸੀ ਜਾਂ ਦੂਜੀ ਨਹੀਂ ਸੀ, ਹਾਂ ਅਸੀਂ ਉੱਤੋਂ ਉਹਨਾਂ ਨੂੰ ਪ੍ਰੋਟੈਕਸ਼ਨ ਵੀ। ਅੰਮ੍ਰਿਤਸਰ ਜਿਹੜਾ ਹੈ ਉਹ ਲੰਡਨ ਦੇ ਵਿੱਚ ਹੈ, ਜੇ ਤੁਸੀਂ ਉਸ ਨੂੰ ਆਪਣੇ ਜਿਹੜਾ ਆਕੂਪਾਈ ਕੀਤਾ ਹੋਇਆ ਹੈ ਤੇ ਉਹਨੂੰ ਤੁਸੀਂ ਜੇ ਕਵਰ ਦਿੱਤਾ, ਫਿਰ ਤੁਸੀਂ ਦਰਬਾਰ ਸਾਹਿਬ ਨੂੰ ਪਾਰਟਿਕੂਲਰਲੀ, ਉਸੇ ਅੰਮ੍ਰਿਤਸਰ 'ਚ ਦੁਰਗਿਆਣਾ ਮੰਦਿਰ ਵੀ ਹੈ। ਜੇ ਪਾਕਿਸਤਾਨ ਨੇ ਹਮਲਾ ਹੀ ਕਰਨਾ ਸੀ, ਤੁਸੀਂ ਉਹਨਾਂ ਦੀਆਂ 9 ਟਿਕਾਣਿਆਂ ਤੇ ਤੁਹਾਡੇ ਕਹਿਣ ਮੁਤਾਬਕ ਹਮਲਾ ਕੀਤਾ, ਜਿਹਦੇ ਚੋਂ 5 'ਚ ਮਸੀਤਾਂ ਸੀ, ਤਾਂ ਉਹ ਦੁਰਗਿਆਣਾ ਮੰਦਿਰ ਨੂੰ ਨਾ ਟਾਰਗੇਟ ਕਰਦੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਕਿਉਂਕਿ ਇਹ ਵੀ ਉਹਨਾਂ ਨੂੰ ਲੱਗਾ ਵੀ ਸਿੱਖਾਂ ਔਰ ਮੁਸਲਮਾਨਾਂ ਨੇ ਇਸ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨ ਔਰ ਸਿੱਖ ਕੌਮ ਦੀ ਜਿਹੜੀ ਬੜੀ ਇੱਕ ਬੋਨ ਹੋਮੀ ਬਣੀ, ਕਿਉਂਕਿ ਸਿੱਖ ਇੱਕ ਐਜ਼ ਏ ਨਿਊਟਰਲ ਧਿਰ, ਪੰਜਾਬ ਦੇ ਸਿੱਖ, ਬਾਹਰਲੇ ਸਿੱਖ ਖੁੱਲ੍ਹ ਕੇ ਇੰਡੀਆ ਦੇ ਖਿਲਾਫ ਔਰ ਪਾਕਿਸਤਾਨ ਦੇ ਹੱਕ ਜਿਹੜਾ ਉਹਨਾਂ ਦਾ ਖਲੋਣਾ, ਇਸ ਨੇ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ। ਇਸ ਲਈ ਉਹ ਇੱਕ ਤੋਂ ਉਹਨਾਂ ਦਾ ਨੈਰੇਟਿਵ ਵਿਕਿਆ ਨਹੀਂ ਹੈ। ਹਾਰ ਮਿਲੀਟੈਰਲੀ ਵੀ ਹੋਈ, ਡਿਪਲੋਮੈਟਿਕਲੀ ਵੀ ਹੋਈ, ਔਰ ਉਸ ਸਾਰੇ ਦੇ ਨਾਲ ਨੈਰੇਟਿਵ ਦੀ ਹਾਰ ਵੀ ਹੋਈ। ਹੁਣ ਤੱਕ ਜਿਸ ਚੀਜ਼ 'ਚ ਬ੍ਰਾਹਮਣ ਜਿਹੜਾ ਸਭ ਤੋਂ ਮਾਹਿਰ ਹੈ, ਉਹ ਉਹਦੇ 'ਚ ਉਹਨੇ ਬੀਟਿੰਗ ਲਈ ਹੈ, ਬੁਰੀ ਤਰ੍ਹਾਂ ਬੀਟਿੰਗ ਲਈ ਹੈ। ਔਰ ਅਜੇ ਤੱਕ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਹੱਸਣ, ਉਹ ਰੋਣ, ਵਿੱਚ ਹੀ ਹੱਸਦੇ ਨੇ, ਵਿੱਚ ਹੀ ਰੋਣ ਲੱਗ ਜਾਂਦੇ ਨੇ, ਵਿੱਚ ਹੀ ਚੀਕਾਂ ਮਾਰਦੇ ਨੇ, ਵਿੱਚ ਹੀ ਵਾਲ ਖੋਣ ਲੱਗ ਜਾਂਦੇ ਨੇ ਆਪਣੇ, ਹਾਂਜੀ, ਤਾਂ ਵਿੱਚ ਹੀ ਜਿਹੜਾ ਉਹ ਆਪਣਾ ਉਹ ਗੁਜਰਾਤੀ ਗਰਬਾ ਡਾਂਸ ਕਰਨ ਲੱਗ ਜਾਂਦੇ ਨੇ। ਹੁਣ ਇਹ ਹਾਲ ਇਹਨਾਂ ਦਾ ਬਿਲਕੁਲ, ਜੇ ਤੁਸੀਂ ਇਹ ਇੰਜੋਏਬਲ ਮੂਮੈਂਟ ਹੈ ਇਹਨਾਂ ਦੀ ਹੁਣ। ਲੇਕਿਨ ਤੁਸੀਂ ਝੂਠ ਦੀ ਸਿਖਰ ਇਹਨਾਂ ਦੀ ਦੇਖੋ ਕਿ ਮੋਦੀ ਰਾਜਸਥਾਨ ਦੇ ਬੀਕਾਨੇਰ 'ਚ ਐਡਰੈਸ ਕਰ ਰਹੇ, ਔਰ ਉਸ ਐਡਰੈਸ ਦੇ ਵਿੱਚ ਉਹਨੇ ਲਫ਼ਜ਼ ਜਿਹੜੇ ਕਹੇ, ਉਹ ਸਾਰੇ ਮੀਡੀਆ ਨੇ ਜਿਹੜਾ ਉਸ ਦੀ ਕਵਰੇਜ ਕੀਤੀ ਹੈ। ਉਸ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ 22 ਮਿੰਟ ਦਾ ਪਾਕਿਸਤਾਨ ਦੇ ਉੱਤੇ ਐਕਸ਼ਨ ਕੀਤਾ ਔਰ ਅਸੀਂ ਜਿਹੜਾ ਹੈ ਉਸ ਦੇ ਵਿੱਚ ਮੈਟੀਕੂਲਸਲੀ ਐਗਜ਼ੀਕਿਊਟਡ ਸਾਡਾ ਆਪਰੇਸ਼ਨ ਸੀ, ਬਹੁਤ ਫਾਈਨ ਆਪਰੇਸ਼ਨ, ਬਿਲਕੁਲ ਟਿਕਾਣਿਆਂ ਤੇ ਹਮਲਾ ਕੀਤਾ। ਇਸ ਐਕਸ਼ਨ ਨੇ ਦੱਸ ਦਿੱਤਾ ਕਿ ਸਾਡੇ ਨੇਸ਼ਨ ਦੀ ਸਟਰੈਂਥ ਕੀ ਹੈ, ਔਰ ਅਸੀਂ ਜਿਹੜਾ
ਸੇਕਰਡ ਸੰਦੂਰ ਨੂੰ, ਪਵਿੱਤਰ ਸੰਦੂਰ ਨੂੰ ਅਸੀਂ ਬਾਰੂਦ ਦੇ ਵਿੱਚ ਬਦਲ ਦਿੱਤਾ ਹੈ। ਉਹ ਤੁਸੀਂ ਠੀਕ ਕਿਹਾ ਕਿ ਵੀ ਹੁਣ ਉਹ ਇਹਨਾਂ ਦੀ ਇੰਨੀ ਬੁਰੀ ਤਰ੍ਹਾਂ ਸ਼ਿਕਸਤ ਹੋਈ ਹੈ ਕਿ ਉਹ ਬਾਰੂਦ ਉਹਨਾਂ ਦੀਆਂ ਨਾਸਾਂ ਨੂੰ ਚੜਿਆ ਹੋਇਆ ਹੈ। ਇਹ ਮੋਦੀ ਦੀਆਂ ਨਾਸਾਂ ਨੂੰ ਉਹ ਜਿਹੜਾ ਸੰਦੂਰ ਕਹਿ ਕੇ ਕਿ ਜੇ ਅਸੀਂ ਬੇਵਾਵਾਂ ਨੂੰ ਜਿਹੜਾ ਉਹ ਉਹਨਾਂ ਦੇ ਸੰਦੂਰ ਉਜੜ ਗਏ ਤੇ ਅਸੀਂ ਕਰ ਰਹੇ ਹਾਂ, ਉਹਨਾਂ ਨੂੰ ਖੁਦ ਨੂੰ ਉਹਨਾਂ ਨੂੰ ਬਾਰੂਦ ਦੀ ਮੁਸ਼ਕ ਆ ਰਹੀ ਹੈ। ਔਰ ਇਸ ਸਾਰੇ ਦੇ ਉੱਤੇ ਫਿਰ ਉਹ ਕਹਿੰਦਾ ਜੀ ਦੇਖੋ ਜਦੋਂ ਪੁਲਵਾਮਾ ਹੋਇਆ ਸੀ ਉਦੋਂ ਵੀ ਮੈਂ ਰਾਜਸਥਾਨ 'ਚ ਸੀ ਔਰ ਇੱਥੋਂ ਹੀ ਅਸੀਂ ਗਾਥਾ ਬਹਾਦਰ ਜਿਹੜੀ ਹੈ ਸਿਪਾਹੀਆਂ ਦੀ ਗਾਈ ਸੀ। ਹੁਣ ਵੀ ਮੈਂ ਰਾਜਸਥਾਨ ਦੇ ਵਿੱਚ ਹਾਂ ਔਰ ਇਹ ਸਾਰੇ ਦੇ ਨਾਲ ਅਸੀਂ ਇਹ ਜਿਹੜਾ ਸਾਡਾ ਆਪਰੇਸ਼ਨ ਸੰਦੂਰ ਸੀ ਇਹ ਬਦਲੇ ਦਾ ਕੋਈ ਮਿਸ਼ਨ ਨਹੀਂ ਸੀ ਪਰ ਇਹ ਮੈਨੀਫੈਸਟੇਸ਼ਨ ਆਫ ਏ ਨਿਊ ਫਾਰਮ ਆਫ ਜਸਟਿਸ ਕਿ ਇਨਸਾਫ ਕਿਹਨੂੰ ਕਹਿੰਦੇ, ਇਹਨੂੰ ਨਿਊ ਨਾਰਮ ਕਹਿਣਾ ਸ਼ੁਰੂ ਕਰਤਾ ਇਹਨਾਂ ਨੇ ਕਿ ਜੀ ਇਹ ਨਿਊ ਨਾਰਮ ਹੈ। ਹੁਣ ਹਾਲਾਂਕਿ ਇਸ ਸਾਰੇ ਨੂੰ ਇਹ ਨਹੀਂ ਕਿ ਵੀ ਅਸੀਂ ਚੈਲੰਜ ਕਰ ਰਹੇ ਹਾਂ ਜਾਂ ਪਾਕਿਸਤਾਨ ਦੇ ਮੀਡੀਆ ਚੈਲੰਜ ਹੋ ਰਿਹਾ ਔਰ ਇਸ ਦੇ ਉੱਤੇ ਜਿਹੜਾ ਖਾਸ ਤੌਰ ਦੇ ਉੱਤੇ ਕਾਂਗਰਸ ਨੇ ਇਸ ਤੇ ਬੜੀ ਸਖਤ ਲਾਈਨ ਲਈ ਹੈ। ਉਹਨਾਂ ਦਾ ਜਿਹੜਾ ਮੇਨ ਜਿਹੜਾ ਸਪੋਕਸਪਰਸਨ ਨੇ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵੀ ਪ੍ਰਾਈਮ ਮਿਨਿਸਟਰ ਸ਼ੁੱਡ ਆਨਸਰ ਟਫ ਕੁਐਸਚਨਸ ਇੰਸਟੈਡ ਆਫ ਡਿਲੀਵਰਿੰਗ ਫਿਲਮਿੰਗ ਡਾਇਲੌਗਸ ਸੇਜ਼ ਕਾ ਕਿ ਜੀ ਇਹ ਸੰਦੂਰ ਨਹੀਂ ਬਾਰੂਦ ਹੈ। ਹੁਣ ਇਹ ਜਿਹੜਾ ਕਾਂਗਰਸ ਨੇ ਖਾਸ ਤੌਰ ਤੇ ਜਿਹੜਾ ਇਸ ਦੇ ਉੱਤੇ ਆਬਜੈਕਸ਼ਨ ਚੁੱਕਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜੈਰਾਮ ਰਮੇਸ਼ ਜਿਹੜੇ ਕਾਂਗਰਸ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਐਵੇਂ ਭਾਰੀ ਭਾਰੀ ਲਫ਼ਜ਼ ਤੇ ਫਿਲਮੀ ਡਾਇਲੌਗਾਂ ਵਾਂਗ ਗੱਲ ਕਰਨ ਦੇ ਮੋਦੀ ਸਿੱਧਾ ਸਿੱਧਾ ਜਵਾਬ ਦੇ ਕਿ ਵੀ ਹੁਣ ਤੱਕ ਵੀ ਜਿਹੜੇ ਕਿਲਰ ਸੀ ਪਹਿਲਗਾਮ ਕਿਲਿੰਗ ਦੇ ਉਹ ਕਿਉਂ ਸਟਿਲ ਫ੍ਰੀ ਅਕੋਰਡਿੰਗ ਟੂ ਸਮ ਰਿਪੋਰਟਸ। ਉਹਦਾ ਮਤਲਬ ਇਹ ਹੈ ਕਿ ਪੋਸੀਬਲ ਹੈ ਕਿ ਵੀ ਇਹਨਾਂ ਦੇ ਜੈਰਾਮ ਦੇ ਕੋਲ ਜ਼ਿਆਦਾ ਇਨਫੋਰਮੇਸ਼ਨ ਹੋਏ ਕਿ ਵੀ ਇਹ ਤਾਂ ਉਹਨਾਂ ਦੇ ਆਪਣੇ ਹੀ ਕ੍ਰੀਏਟ ਕੀਤੇ ਹੋਏ ਨੇ ਔਰ ਉਹ ਤਾਂ ਫ੍ਰੀ ਘੁੰਮ ਰਹੇ ਨੇ ਔਰ ਉਹ ਕਹਿ ਰਿਹਾ ਜੀ ਅਸੀਂ ਸੰਦੂਰ ਦਾ ਬਾਰੂਦ ਬਣਾ ਦਿੱਤਾ ਔਰ 4 ਸਵਾਲ ਜਿਹੜੇ ਕਾਂਗਰਸ ਨੇ ਪੁੱਛੇ ਨੇ ਮੋਦੀ ਨੂੰ ਜਿਹੜੇ ਬਿਲਕੁਲ ਬਣਦੇ ਨੇ। ਉਹਨਾਂ ਨੇ ਪਹਿਲਾ ਤਾਂ ਇਹ ਕਿਹਾ ਕਿ ਵੀ ਵਾਈ ਪ੍ਰਾਈਮ ਮਿਨਿਸਟਰ ਹੈਜ਼ ਨਾਟ ਪ੍ਰੈਜ਼ਾਈਡਡ ਓਵਰ ਐਨੀ ਆਲ ਪਾਰਟੀ ਮੀਟਿੰਗ ਐਂਡ ਟੇਕਨ ਦਾ ਆਪੋਜੀਸ਼ਨ ਪਾਰਟੀਜ਼ ਇਨਟੂ ਕੌਨਫੀਡੈਂਸ ਕਿ ਵੀ ਕੋਈ ਆਲ ਪਾਰਟੀ ਮੀਟਿੰਗ ਜੇ ਇੰਨਾ ਵੱਡਾ ਨੈਸ਼ਨਲ ਕ੍ਰਾਈਸਿਸ ਹੈ ਤੁਸੀਂ ਐਟ ਵਾਰ ਚਲੇ ਗਏ ਔਰ ਆਲਮੋਸਟ ਨਿਊਕਲੀਅਰ ਦੇ ਨੇੜੇ ਪਹੁੰਚ ਗਏ ਕਲੈਸ਼ ਦੇ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ ਇੰਟਰਵੀਨ ਕਰ ਰਿਹਾ ਤੁਸੀਂ ਅੱਜ ਤੱਕ ਕੋਈ ਆਲ ਪਾਰਟੀ ਮੀਟਿੰਗ ਕਿਉਂ ਨਹੀਂ ਕਿਉਂਕਿ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਨੇ ਸਭ ਕਿਉਂਕਿ ਝੂਠ ਦਾ ਨੈਰੇਟਿਵ ਬਣਾਇਆ ਹੋਇਆ। ਫਿਰ ਉਹਨਾਂ ਨੇ ਕਿਹਾ ਵੀ ਉਹ ਛੱਡੋ ਇੰਨਾ ਇੰਪੋਰਟੈਂਟ ਮੁੱਦਾ ਹੈ ਤੁਸੀਂ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਕਿਉਂ ਨਹੀਂ ਸੱਦਿਆ ਔਰ ਇਹ ਜਿਹੜਾ ਜਦੋਂ ਕਿ ਤੁਹਾਡੇ ਪੁਰਾਣੇ ਰੈਜ਼ੋਲੂਸ਼ਨ ਵੀ ਇਸ ਦੇ ਉੱਤੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵਾਈ ਮਿਸਟਰ ਮੋਦੀ ਹੈਜ਼ stubbornly remained silent on claims made by US President Donald Trump that US had brokered a ceasefire between India and Pakistan। 8 ਵਾਰ ਪ੍ਰੈਜ਼ੀਡੈਂਟ ਟਰੰਪ ਕਹਿ ਚੁੱਕੇ ਨੇ ਵੀ ਮੈਂ ਸੀਜ਼ਫਾਇਰ ਕਰਾਇਆ। ਉਹਨਾਂ ਨੇ ਕਿਹਾ ਮੋਦੀ ਇਸ ਦੇ ਉੱਤੇ ਆਪਣਾ ਮੂੰਹ ਕਿਉਂ ਨਹੀਂ ਖੋਲਦਾ ਔਰ ਇਸ ਸਾਰੇ ਦੇ ਨਾਲ ਉਹਨੇ ਨਾਲ ਦੀ ਨਾਲ ਇਹ ਕਿਹਾ ਕਾਂਗਰਸ ਕਮੇਟੀ ਨੇ ਕਿ ਮੋਦੀ ਨੇ ਇਸ ਵੱਡੇ ਕ੍ਰਾਈਸਿਸ ਨੂੰ ਜਿਹੜਾ ਜਿਹਨੇ ਸਾਰੇ ਨੇਸ਼ਨ ਨੂੰ ਡੋਬਿਆ ਉਹਨਾਂ ਦਾ ਸ਼ਰਮ ਨਾਲ ਨੱਕ ਡੋਬਿਆ ਉਹਨੂੰ ਵੀ ਮੋਦੀ ਜਿਹੜਾ ਇੱਕ PR ਇਵੈਂਟ ਬਣਾ ਰਿਹਾ ਪਬਲਿਕ ਰਿਲੇਸ਼ਨ ਇਵੈਂਟ ਜੋ ਕੁਝ ਉਹਨੇ ਕਿਹਾ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਹ ਗੱਲ ਦੂਸਰੇ ਵੀ ਪਵਨ ਖੇੜਾ ਕਾਂਗਰਸ ਦਾ ਲੀਡਰ ਹੈ ਉਹਨੇ ਵੀ ਕਿਹਾ ਕਿ ਮੋਦੀ ਹੈਜ਼ ਨਾਟ ਰਿਜੈਕਟਡ ਟਰੰਪਸ ਇੰਡੀਆ ਪਾਕਿਸਤਾਨ ਸੀਜ਼ਫਾਇਰ ਕਲੇਮ ਈਵਨ ਵਨਸ। ਇੱਕ ਵਾਰ ਵੀ ਮੋਦੀ ਨੇ ਇਸ ਦੇ ਉੱਤੇ ਮੂੰਹ ਨਹੀਂ ਖੋਲ੍ਹਿਆ। ਔਰ ਇਹ ਸਾਰੇ ਦੇ ਚੱਲਦੇ ਆ ਤੁਸੀਂ ਇਹ ਦੇਖੋਗੇ ਕਿ ਵੀ ਜਿਵੇਂ ਦਰਬਾਰ ਸਾਹਿਬ ਤੇ ਜੂਨ 84 ਦਾ ਘੱਲੂਘਾਰਾ ਕਰਨ ਤੋਂ ਬਾਅਦ ਜਿਸ ਦੇ ਵਿੱਚ ਬੜੀ ਬੁਰੀ ਤਰ੍ਹਾਂ ਫੌਜ ਪਿਟੀ 72 ਘੰਟੇ ਦਾ ਜਿਹੜਾ ਸਟਾਂਸ ਸੀ ਸੰਤ ਭਿੰਡਰਾਂਵਾਲੇ ਜਨਰਲ ਸਵੇਕ ਸਿੰਘ ਭਾਈ ਅਮਰੀਕ ਸਿੰਘ ਉਹਨਾਂ ਨੇ ਇਹਨਾਂ ਨੂੰ ਜਿਹੜਾ ਉਹ ਲੋਹੇ ਦੇ ਚਣੇ ਚਬਾਏ। ਲੇਕਿਨ ਇਹ ਦੱਸਣ ਦੇ ਲਈ ਕਿ ਜੀ ਭਾਰਤੀ ਫੌਜ ਬੜੀ ਬਹਾਦਰੀ ਦੇ ਨਾਲ ਉਹਨਾਂ ਨੇ ਜਿਹੜਾ ਉਹ ਦਰਬਾਰ ਸਾਹਿਬ 'ਚ ਕਿਉਂਕਿ ਇੰਦਰਾ ਗਾਂਧੀ ਵੀ ਮਾਰੀ ਗਈ ਦੂਜਾ ਵੀ ਉਹ ਤਾਂ ਬਾਅਦ ਦੇ ਐਕਸ਼ਨ ਸੀ ਲੇਕਿਨ ਇੱਕ ਬੜਾ ਗਲਿਟਰਿੰਗ ਫੰਕਸ਼ਨ ਪ੍ਰੈਜ਼ੀਡੈਂਟ ਹਾਊਸ ਦਿੱਲੀ 'ਚ ਰਾਸ਼ਟਰਪਤੀ ਭਵਨ 'ਚ ਗਿਆਨੀ ਜ਼ੈਲ ਸਿੰਘ ਤੋਂ ਕਰਵਾਇਆ ਗਿਆ ਜਿਹਦੇ 'ਚ ਆਨਰ ਦਿੱਤੇ ਗਏ ਫੌਜੀਆਂ ਨੂੰ ਕਿ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਘੱਲੂਘਾਰਾ 84 'ਚ ਦੂਜਾ। ਹੁਣ ਕਿਉਂਕਿ ਇੱਕ ਪਾਸੇ ਪਾਕਿਸਤਾਨ 'ਚ ਸੈਲੀਬ੍ਰੇਸ਼ਨ ਹੈ ਉਹਨਾਂ ਨੇ ਤਾਂ ਆਪਣੇ ਫੌਜੀ ਚੀਫ ਨੂੰ ਫੀਲਡ ਮਾਰਸ਼ਲ ਬਣਾ ਦਿੱਤਾ ਔਰ ਜ਼ਾਹਰ ਹੈ ਦੁਨੀਆ 'ਚ ਵੀ ਹਰ ਨੈਰੇਟਿਵ ਇਹ ਹੈ ਵੀ ਇਹ ਪਾਕਿਸਤਾਨ ਨੇ ਆਪਣੀ ਸੁਪੀਰੀਅਰਿਟੀ ਦਿਖਾਈ ਹੈ ਔਰ ਇੰਡੀਆ ਪਿਟਿਆ ਬੁਰੀ ਤਰ੍ਹਾਂ।
ਹੁਣ ਕਿਉਂਕਿ ਇਹਨਾਂ ਨੇ ਆਪਣੀ ਸਿਆਸੀ ਗੰਦੀ ਖੇਡ ਖੇਡਦੇ ਆ, ਭਾਰਤੀ ਫੌਜ ਦਾ ਜੋ ਮਾੜਾ ਮੋਟਾ ਇਹਨਾਂ ਦਾ ਆਪਣਾ ਹੀ ਬੋਲਿਆ ਝੂਠ ਦੇ ਨਾਲ ਰੈਪੂਟੇਸ਼ਨ ਸੀ, ਉਹ ਵੀ ਇਫੈਕਟ ਹੋਇਆ। ਹੁਣ ਤੁਸੀਂ ਜਦੋਂ ਦੇਖਦੇ ਹੋ ਕਿ ਵੀ ਇੱਕ ਪਾਸੇ ਕਹਿ ਰਹੇ ਨੇ ਕਿ ਜੀ ਅਜੇ ਆਪਰੇਸ਼ਨ ਸੰਦੂਰ ਅਸੀਂ ਇਹਨੂੰ ਪੌਜ਼ ਦਿੱਤਾ ਹੈ। ਹੁਣ ਜਦੋਂ ਤੁਸੀਂ PR ਕਰ ਰਹੇ ਹੁੰਦੇ ਹੋ, ਨੈਗੇਟਿਵਿਟੀ ਚੋਂ ਨਿਕਲਣਾ ਚਾਹੁੰਦੇ ਹੋ, 6 ਕੀਰਤੀ ਚੱਕਰ, 33 ਸ਼ੌर्य ਚੱਕਰਸ conferred on defense police personnel. President gives away the awards, 11 of them were given posthumously. ਹੁਣ ਦਿੱਲੀ ਦੇ ਰਾਸ਼ਟਰਪਤੀ ਭਵਨ 'ਚ ਇੱਕ ਬੜਾ ਵੱਡਾ ਫੰਕਸ਼ਨ ਕਰਵਾਇਆ ਗਿਆ, ਉਹਦੇ 'ਚ ਉਹਨਾਂ ਨੇ ਉਹਨਾਂ ਫੌਜੀਆਂ ਨੂੰ 6 ਕੀਰਤੀ ਚੱਕਰ, 33 ਸ਼ੌर्य ਚੱਕਰ ਦਿੱਤੇ ਆਰਮਡ ਫੋਰਸਿਸ 'ਚੋਂ, ਸੈਂਟਰਲ ਆਰਮਡ ਫੋਰਸਿਸ 'ਚੋਂ, ਜਿਨ੍ਹਾਂ ਨੇ ਬਹੁਤ ਬਹਾਦਰੀਆਂ ਦਿਖਾਈਆਂ ਹੋਈਆਂ ਦਹਿਸ਼ਤਗਰਦੀ ਦੇ ਖਿਲਾਫ ਤੇ ਇਹ ਵੋ। ਸੋ ਇਹ ਮੈਨੂੰ ਲੱਗਦਾ ਕਿ ਵੀ ਉਸੇ ਹੀ ਲਾਈਨ ਦੇ ਉੱਤੇ, ਕਿਉਂਕਿ ਜਿਵੇਂ ਜੂਨ 84 ਦਾ ਫੌਜੀ ਹਮਲਾ ਭਾਰਤ ਦਾ, ਉਹਦੇ 'ਚ ਫੌਜ ਨੇ ਬਹੁਤ ਬੁਰੀ ਤਰ੍ਹਾਂ ਬੀਟਿੰਗ ਲਈ ਸੀ, ਔਰ ਇਹ ਵੀ ਹੁਣ ਇਹਨਾਂ ਨੂੰ ਇਸ ਨੂੰ ਕਵਰ ਕਰਨ ਲਈ, ਔਰ ਦੂਸਰੇ ਪਾਸੇ ਇਹ ਜਿਹੜੀ ਗੰਦੀ ਖੇਡ ਖੇਡ ਰਹੇ ਨੇ, ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵਿਦਨ 2 ਵੀਕਸ ਉਹਨਾਂ ਨੇ ਪਾਕਿਸਤਾਨ ਦਾ ਸੈਕੰਡ ਜਿਹੜਾ ਇੱਕ ਡਿਪਲੋਮੈਟ ਦਿੱਲੀ ਚੋਂ ਕੱਢਿਆ ਕਿ ਜੀ ਪਰਸੋਨਾ ਨਾਨ ਗ੍ਰੇਟਾ। ਅੱਜ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ, ਔਰ ਪਾਕਿਸਤਾਨ ਐਕਸਪੈਲਸ ਇੰਡੀਅਨ ਹਾਈ ਕਮਿਸ਼ਨ ਸਟਾਫਰ, ਉਹਨਾਂ ਨੇ ਵੀ ਜਿਹੜਾ ਬੀਤੇ ਕੱਲ ਭਾਰਤ ਦੇ ਐਕਸ਼ਨ ਦੇ ਨਾਲ ਹੀ ਇੰਡੀਅਨ ਇੱਕ ਡਿਪਲੋਮੈਟ ਨੂੰ ਸੱਦ ਕੇ ਕਿਹਾ ਵੀ ਨਹੀਂ ਤੂੰ ਇੱਥੇ ਨਹੀਂ ਚਾਹੀਦਾ, ਗੈਟ ਆਊਟ। ਸੋ ਇਹ ਇੰਡੀਆ ਜਿਹੜੀ ਹੈ ਉਹ ਉਸ ਕਿਸਮ ਨੂੰ ਪ੍ਰੋਲੋਂਗ ਵੀ ਕਰ ਰਿਹਾ, ਜਸਟੀਫਾਈ ਵੀ ਕਰਨਾ ਚਾਹੁੰਦਾ ਹੈ। ਪਰ ਕੁੱਲ ਮਿਲਾ ਕੇ ਇਹ ਜਿਹੜਾ ਜਦੋਂ ਅੱਜ ਮੈਂ ਦੇਖਿਆ, ਮੈਂ ਕਿਹਾ ਮੋਦੀ ਕਹਿ ਰਿਹਾ ਜੀ ਇਹ ਤਾਂ ਆਪਰੇਸ਼ਨ ਸੰਦੂਰ ਨਹੀਂ ਸੀ, ਆਪਰੇਸ਼ਨ ਬਾਰੂਦ ਸੀ। ਮੈਂ ਕਿਹਾ ਵੀ ਬਾਰੂਦ ਜਿਹੜਾ ਇਹਦੀਆਂ ਨਾਸਾਂ ਨੂੰ ਚੰਗੀ ਤਰ੍ਹਾਂ ਚੜਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।